ਸੋ ਹੁਣ ਇਸ ਸਾਲ ਜਿਹੜੀ ਉੱਥੇ ਜਿਹੜੇ ਜਿੰਨੇ ਵੀ ਸਰਵੇ ਆ ਰਹੇ ਆ ਉਹਨਾਂ ਦੇ ਮੁਤਾਬਕ ਪ੍ਰੈਜ਼ੀਡੈਂਟ ਡੋਨਲਡ ਟਰੰਪ ਜੋ ਬਾਈਡਨ ਦੇ ਨਾਲ ਨੈਕ ਟੂ ਨੈਕ ਚੱਲ ਰਹੇ ਹੈਗੇ ਆ। ਸੋ ਇਸ ਕਰਕੇ ਉਹ ਜਿਹੜਾ ਉੱਥੇ ਆਪਣੇ ਜਿਹੜੇ ਬੇਸ ਹੈਗਾ ਉਹਨੂੰ ਬੂਸਟ ਕਰਨ ਲਈ ਗਏ ਹੈਗੇ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ ਇਸ ਕਰੋਨਾ ਵਾਇਰਸ ਦੀ ਪੀੜ ਦੇ ਵਿੱਚ, ਜਿੱਦਾਂ ਅਮਰੀਕਾ ਨੇ ਆਪਣੇ ਜਿਹੜੇ ਲੋਕ ਆ, ਸਿਟੀਜ਼ਨ ਆ, ਉਹਨਾਂ ਨੂੰ ਵੱਖ-ਵੱਖ ਮੁਲਕਾਂ ਤੋਂ ਕੱਢ ਕੇ ਵਾਪਸ ਇੱਥੇ ਲਿਆਂਦਾ ਆ। ਹੁਣ ਉਸੇ ਤਰੀਕੇ ਦੇ ਨਾਲ ਜਿਹੜੇ ਭਾਰਤੀ ਮੂਲ ਵਾਲੇ ਆ, ਜਿਹੜੇ ਲੋਕ ਇੱਥੇ ਫਸੇ ਨੇ, ਉਹਨਾਂ ਵਾਸਤੇ ਵੀ ਉਹਨਾਂ ਨੇ ਨਵੀਂ ਇੱਕ ਵੈਬਸਾਈਟ ਜਿਹੜੀ ਉਸ ਦੇ ਵਿੱਚ ਰਜਿਸਟ੍ਰੇਸ਼ਨ ਚਾਲੂ ਕੀਤੀ ਆ, ਜਿਸ ਦੇ ਵਿੱਚ ਉਹ ਜਿਹੜੇ ਭਾਰਤੀ ਇੱਥੇ ਫਸੇ ਨੇ ਉਹ ਉੱਥੇ ਅੰਬੈਸੀ ਜਿਹੜੀ ਇੰਡੀਆ ਦੀ ਆ ਅਮਰੀਕਾ ਦੇ ਵਿੱਚ, ਉਸ ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਨੇ ਅਤੇ ਉਹ ਇਨਫੋਰਮੇਸ਼ਨ ਜਿਹੜੀ ਉਹ ਫਿਰ ਉਸ ਨੂੰ ਵਰਤਦੇ ਹੋਏ ਜਿਹੜੇ ਭਾਰਤੀ ਸਰਕਾਰ ਵਾਲੇ ਆ ਉਹ ਇਹਨਾਂ ਲੋਕਾਂ ਨੂੰ ਇੱਥੋਂ ਵਾਪਸ ਲੈ ਕੇ ਜਾਣ ਦੇ ਵਿੱਚ ਕੋਈ ਮਦਦ ਜਾਂ ਕੀ ਉਪਰਾਲਾ ਹੈਗਾ ਆ ਉਹ ਕਰ ਸਕਦੇ ਨੇ। ਸੋ ਸਾਰੇ ਜਾਣੇ ਜਿਹੜੇ ਵਾਪਸ ਜਾਣਾ ਚਾਹੁੰਦੇ ਆ ਉਹ ਜਿਹੜੀ US ਦੇ ਵਿੱਚ ਇੰਡੀਅਨ ਅੰਬੈਸੀ ਆ, indianembassyusa.gov.in, ਇਸ ਦੇ ਉੱਤੇ ਜਿਹੜੀ ਜਾ ਕੇ ਉਹ ਇਨਫੋਰਮੇਸ਼ਨ ਆਪਣੇ ਆਪ ਨੂੰ ਰਜਿਸਟਰ ਕਰੋ, ਤਾਂ ਜੋ ਫਿਰ ਜਿੱਦਾਂ ਵੀ ਵਾਰੀ ਆਉਂਦੀ ਜਾਊਗੀ ਉਸ ਹਿਸਾਬ ਦੇ ਨਾਲ ਉਹ ਤੁਹਾਨੂੰ ਜਿਹੜਾ ਆ ਉੱਥੋਂ ਕੱਢ ਕੇ ਲੈ ਕੇ ਜਾਣਗੇ। ਸੋ ਜਿਸ ਵੀ ਤਰਤੀਬਵਾਰ ਉਹ ਟਰਾਈ ਕਰਨਗੇ, ਸੋ ਇਹ ਇਸ ਨੂੰ ਜ਼ਰੂਰ ਜਿਹੜੇ ਆ ਉਹ ਰਜਿਸਟਰ ਕਰ ਲਿਓ, ਕਿਉਂਕਿ ਸਾਨੂੰ ਇਹ ਕਈ ਵਾਰੀ ਜਿਹੜੇ ਲੋਕ ਆ ਪੁੱਛਦੇ ਨੇ ਵੀ ਕੀ ਜਿਹੜਾ ਆ ਉਹ ਕੀਤਾ ਜਾ ਸਕਦਾ ਹੈ। ਸੋ ਉਹ ਲਿੰਕ ਜਿਹੜਾ ਫੇਸਬੁੱਕ ਦੇ ਉੱਤੇ ਲਾਈਵ ਜਿਹੜਾ ਇਸ ਟਾਈਮ ਚੱਲ ਰਿਹਾ ਆ, YouTube ਦੇ ਉੱਤੇ ਜਿਹੜਾ ਲਾਈਵ ਚੱਲ ਰਿਹਾ ਉਸ ਦੇ ਵਿੱਚ ਆਪਾਂ ਲਿੰਕ ਜਿਹੜਾ ਆ ਉਹ ਪਾ ਦੇਵਾਂਗੇ। ਬਿਲਕੁਲ ਬਹੁਤ ਸਾਰੇ ਲੋਕ ਜਾਣਾ ਤਾਂ ਨਹੀਂ ਚਾਹੁੰਦੇ, ਪਰ ਚਲੋ ਹੈਗੇ ਨੇ ਕਈ ਲੋਕ ਜਿਨ੍ਹਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ, ਉਹਨਾਂ ਨੂੰ ਜਾਣਾ ਹੀ ਜਿਹੜਾ ਉਹ ਪੈਣਾ ਹੈਗਾ। ਕਈ ਵਾਰੀ ਜੋਬ ਛੱਡ ਕੇ ਆਏ ਹੁੰਦੇ, ਜੋਬ ਤੋਂ ਛੁੱਟੀ ਲੈ ਕੇ ਆਏ ਆ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੇ ਡਾਕਟਰ ਐਂਥਨੀ ਫੌਸੀ ਨੂੰ ਲੈ ਕੇ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਮੰਗਲਵਾਰ ਅੱਜ ਦੱਸਿਆ ਆ ਵੀ ਡਾਕਟਰ ਐਂਥਨੀ ਫੌਸੀ ਜਿਹੜੇ ਆ ਉਹ ਟੈਸਟੀਫਾਈ ਕਰਨਗੇ ਸੈਨੇਟ ਦੇ ਅੱਗੇ। ਸੋ ਉਹਨਾਂ ਨੂੰ ਲੈ ਕੇ ਕੈਲੀਅਨ ਕੌਨਵੇ ਜਿਹੜੀ ਉਹਨਾਂ ਦੀ ਐਡਵਾਈਜ਼ਰ ਹੈਗੀ, ਉਹਨਾਂ ਨੇ ਕਿਹਾ ਵੀ ਜਿਹੜੇ ਡੈਮੋਕ੍ਰੇਟ ਆ ਉਹ ਡਾਕਟਰ ਫੌਸੀ ਨੂੰ ਸੇਮ ਉਸੇ ਤਰ੍ਹਾਂ ਟਰੀਟ ਕਰਨਾ ਚਾਹੁੰਦੇ ਆ ਜਿਸ ਤਰ੍ਹਾਂ ਜਿਹੜਾ ਜੱਜ ਕੈਬਨਾ ਦੀ ਹੀਅਰਿੰਗ ਹੋਈ ਸੀ ਉਸ ਟਾਈਮ ਦੇ ਉੱਤੇ। ਸੋ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਜੇ ਉਹ ਸੈਨੇਟ ਦਾ ਜਾਂ ਕਾਂਗਰਸ ਦੇ ਅੱਗੇ ਵੀ ਜਾਂਦੇ ਆ ਅਤੇ ਕੀ ਜਿਹੜਾ ਮਾਹੌਲ ਉੱਥੇ ਹੁੰਦਾ ਹੈਗਾ। ਨਹੀਂ, ਬਿਲਕੁਲ, ਕਿਉਂਕਿ ਜਿਹੜੇ ਇਸ ਟਾਈਮ ਉਹਨਾਂ ਨੂੰ ਟੈਸਟੀਫਾਈ ਕਰਨ ਦੇ ਲਈ ਕਹਿੰਦੇ ਇਸੇ ਲਈ ਬੁਲਾਇਆ ਜਾ ਰਿਹਾ ਆ ਵੀ ਇਹ ਪਤਾ ਕਰਨ ਦੇ ਲਈ ਵੀ ਕੀ ਜਿਹੜੀ ਤਰਤੀਬਵਾਰ ਜਿਹੜੀਆਂ ਆ ਉਹ ਕੰਮ ਕੀਤੇ ਗਏ, ਕਿੱਥੇ ਲੈਕਿੰਗ ਸੀਗੀ ਅਤੇ ਕਿਹੜੀਆਂ ਚੀਜ਼ਾਂ ਹੋਰ ਕਹਿੰਦੇ ਵੀ ਠੀਕ ਕੀਤੀਆਂ ਜਾ ਸਕਦੀਆਂ, ਕਿਉਂਕਿ ਪੈਰਾਡੈਮਿਕ ਇਹ ਤਾਂ ਹੈ ਨਹੀਂ ਆ ਵੀ ਇਹ ਇੱਕ ਵਾਰੀ ਆ ਗਈ ਅਤੇ ਬਾਅਦ 'ਚ ਮੁੜ ਕੇ ਜਿਹੜੀ ਉਹ ਕਦੀ ਆਉਣੀ ਨਹੀਂ। ਕੁਦਰਤ ਨੇ ਆਪਣੇ ਜਿਹੜੇ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਉਸ ਨੂੰ ਲੈ ਕੇ ਆਉਂਦੇ ਹੀ ਰਹਿਣਾ ਆ। ਸੋ ਆਪਾਂ ਨੂੰ ਜਿਹੜੀ ਤਿਆਰੀ ਆ ਉਹ ਉਸ ਦੇ ਲਈ ਹਮੇਸ਼ਾ ਕਰਕੇ ਰੱਖਣੀ ਚਾਹੀਦੀ। ਸੋ ਉਸੇ ਦੇ ਉੱਤੇ ਹੀ ਕਿਤੇ ਨਾ ਕਿਤੇ ਸ਼ਾਇਦ ਗੱਲਬਾਤ ਹੋਊਗੀ, ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਆ ਉਹਨਾਂ ਨੂੰ ਰੋਕ ਦਿੱਤਾ ਗਿਆ ਸੀਗਾ ਇਸ ਤਰੀਕੇ ਦੇ ਨਾਲ ਟੈਸਟੀਫਾਈ ਕਰਨ ਦੇ ਲਈ ਇਸ ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੋਂ। ਇਕਨੋਮਿਕ ਤੌਰ ਦੇ ਉੱਤੇ ਹਾਲਾਤ ਮਾੜੇ ਹੁੰਦੇ ਜਾ ਰਹੇ ਨੇ। ਅੱਜ ਨਵਾਂ ਜਿਹੜਾ ਡਾਟਾ ਆ ਉਹ ਰਿਲੀਜ਼ ਹੋਇਆ ਵੀ ਇਸ ਟਾਈਮ ਲੋਕਾਂ ਦੇ ਸਿਰ ਦੇ ਉੱਤੇ ਭਾਰ ਕਿੰਨਾ, ਕਰਜ਼ਾ ਕਿੰਨਾ ਆ। ਕੰਜ਼ਿਊਮਰ ਡੈਟ ਕਹਿੰਦੇ ਆ ਰਿਕਾਰਡ ਤੋੜ ਜਿਹੜਾ ਆ ਇਸ ਟਾਈਮ 14.3 ਟ੍ਰਿਲੀਅਨ ਡਾਲਰ ਜਿਹੜੇ ਲੋਕਾਂ ਦੇ ਉੱਤੇ ਇਸ ਟਾਈਮ ਹੋ ਚੁੱਕਾ ਹੋਇਆ ਹੈ। ਇਹ ਹਾਊਸ ਹੋਲਡ ਡੈਟ ਦੀ ਆਪਾਂ ਜਿਹੜੀ ਗੱਲ ਕਰ ਰਹੇ ਹਾਂ। ਇਹ ਕਹਿੰਦੇ ਵੀ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਦੌਰਾਨ ਇਹ 1.6 ਟ੍ਰਿਲੀਅਨ ਡਾਲਰ ਵੱਧ ਹੈਗਾ ਆ ਉਸ ਦੇ ਵਿੱਚੋਂ। ਉੱਦਾਂ ਕ੍ਰੈਡਿਟ ਕਾਰਡ ਦਾ ਡੈਟ ਜਿਹੜਾ ਆ ਉਹ ਇਸ ਦੇ ਦੌਰਾਨ ਜਿਹੜਾ ਉਹ ਘਟਿਆ, ਕਾਰਨ ਇਹ ਆ ਵੀ ਲੋਕ ਸ਼ਾਪਿੰਗ ਜਿਹੜੀ ਆ ਵਗੈਰਾ ਆ ਉਸ ਦੇ ਉੱਤੇ ਜਿਹੜੀ ਉਹ ਘਟ ਰਹੇ ਆ। ਸੋ ਪਰ ਫਿਰ ਵੀ ਉਸ ਦੇ ਬਾਵਜੂਦ ਲੋਕਾਂ ਦੇ ਉੱਤੇ ਪਰਿਵਾਰਾਂ ਦੇ ਉੱਤੇ ਜਿਹੜਾ ਭਾਰ ਆ ਕਰਜ਼ੇ ਦਾ ਉਹ ਦੈਂਤ ਹੋਰ ਵੀ ਵੱਡਾ ਜਿਹੜਾ ਉਹ ਹੁੰਦਾ ਜਾ ਰਿਹਾ ਹੈ। ਹਾਊਸ ਹੋਲਡ ਡੈਟ ਮਾਰਚ ਦੇ ਵਿੱਚ 14.3 ਟ੍ਰਿਲੀਅਨ ਡਾਲਰ ਜਿਹੜਾ ਉਹ ਵੱਧ ਕੇ ਹੋ ਗਿਆ ਆ। ਇਹ ਇੱਕ ਟਾਈਮ ਦੇ ਉੱਤੇ 2008 ਦੇ ਵਿੱਚ ਜਦੋਂ ਕ੍ਰਾਈਸਿਸ ਇਕਨੋਮਿਕ ਮੈਲਟਡਾਊਨ ਹੋਇਆ ਸੀਗਾ ਉਸ ਟਾਈਮ ਦੇ ਉੱਤੇ 12.7 ਟ੍ਰਿਲੀਅਨ ਡਾਲਰ ਸੀਗਾ ਜੀ। ਸੋ ਇਸ ਤਰ੍ਹਾਂ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਕਹਿੰਦੇ ਪਈ ਕੈਲੀਫੋਰਨੀਆ ਜਿਹੜੀ ਆ ਸਾਡੀ ਸਟੇਟ ਪਹਿਲੀ ਸਟੇਟ ਬਣ ਗਈ, ਹਾਲਾਂਕਿ ਵਰਲਡ ਦੀ 7th ਲਾਰਜੈਸਟ ਇਕੋਨਮੀ ਹੈਗੀ ਆ। ਕਹਿੰਦੇ ਵੀ ਪਹਿਲੀ ਸਟੇਟ ਬਣ ਗਈ ਜਿਹੜੀ ਫੈਡਰਲ ਗਵਰਨਮੈਂਟ ਤੋਂ ਹੁਣ ਅਨਪਲਾਇਮੈਂਟ ਦੇ ਲਈ ਪੈਸੇ ਬੋਰੋ ਕਰੇਗੀ। ਇਲੀਨਾਇਸ ਅਤੇ ਕਨੈਟੀਕਟ ਦੋਨੋਂ ਸਟੇਟਾਂ ਨੇ, ਇਲੀਨਾਇਸ ਨੇ 12.6 ਬਿਲੀਅਨ ਡਾਲਰ
ਤੇ ਕਨੈਟੀਕਟ ਨੇ $1.1 ਬਿਲੀਅਨ ਜਿਹੜਾ ਫੈਡਰਲ ਗਵਰਨਮੈਂਟ ਤੋਂ ਬੋਰੋ ਕਰਨ ਦੀ ਉਹ ਸੋਚ ਰਹੇ ਹੈਗੇ ਆ, ਤੇ ਕੈਲੀਫੋਰਨੀਆ ਨੇ 348 ਮਿਲੀਅਨ ਫੈਡਰਲ ਫੰਡਸ ਜਿਹੜੇ ਆ ਉਹਨਾਂ ਤੋਂ ਮੰਗੇ ਹੈਗੇ ਆ ਫੈਡਰਲ ਤੋਂ। ਜੀ ਜੀ ਬਿਲਕੁਲ। ਅਗਲੀਆਂ ਜਿਹੜੀਆਂ ਖਬਰਾਂ ਦੇ ਵਿੱਚ ਸਟਿਮੂਲਸ ਚੈਕਸ ਨੂੰ ਲੈ ਕੇ ਅਜੇ ਵੀ ਕਈ ਸਵਾਲ ਹੁੰਦੇ ਸੀ। ਸੋ ਜਿਹੜੇ SSI ਰੈਸਿਪੀਐਂਟ ਸੀਗੇ, ਸੋਸ਼ਲ ਸਿਕਿਉਰਿਟੀ ਇੰਸ਼ੋਰੈਂਸ ਜਿਨ੍ਹਾਂ ਨੂੰ ਮਿਲਦੀ ਹੁੰਦੀ ਸੀ, ਉਹ ਕਹਿੰਦੇ ਵੀ ਮਿਡ ਮਈ ਦੇ ਵਿੱਚ ਉਹਨਾਂ ਨੂੰ ਜਿਹੜੇ ਸਟਿਮੂਲਸ ਚੈੱਕ ਆ ਉਹ ਮਿਲਣੇ ਸ਼ੁਰੂ ਹੋ ਜਾਣਗੇ। ਸੋ ਇਸ ਦੇ ਬਾਰੇ ਜਿਹੜੀ IRS ਨੇ ਜਿਹੜੀ ਉਹ ਜਾਣਕਾਰੀ ਆ ਉਹ ਦਿੱਤੀ। ਉਹਨਾਂ ਦੇ ਇੱਕ ਸਪੋਕਸਪਰਸਨ ਆ ਉਹ ਗੱਲਬਾਤ ਕਰਦੇ ਹੋਏ। ਸੋ ਇਹ ਕੇਅਰਸ ਐਕਟ ਦੇ ਤਹਿਤ ਇਹ $1200 ਜਿਹੜਾ ਅਡਲਟ ਨੂੰ ਜਿਹੜਾ ਉਹ ਮਿਲਣਾ ਸੀਗਾ, ਅਤੇ ਬਾਅਦ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਜਿਹੜਾ ਭੰਬਲ ਭੂਸਾ ਸੀ, ਕਿਹਨੂੰ ਮਿਲਣਾ ਕਿਹਨੂੰ ਨਹੀਂ। ਅਤੇ ਫਿਰ ਇਹ ਵੀ ਬਾਅਦ 'ਚ ਐਲਾਨਿਆ ਗਿਆ ਸੀ ਵੀ ਜਿਨ੍ਹਾਂ ਨੂੰ ਆਲਰੇਡੀ ਸੋਸ਼ਲ ਸਿਕਿਉਰਿਟੀ ਵੀ ਮਿਲ ਰਹੀ ਆ ਉਹਨਾਂ ਨੂੰ ਵੀ ਇਹ $1200 ਦੀ ਚੈੱਕ ਜਿਹੜੇ ਉਹ ਮਿਲਣਗੇ। ਸੋ ਮਿਡ ਮਈ ਤੱਕ ਕਹਿੰਦੇ ਆ ਵੀ ਉਹਨਾਂ ਨੂੰ ਮਿਲਣ ਦੇ ਹੁਣ ਆਸਾਰ ਹੈਗੇ ਨੇ ਜੀ। ਅਗਲੀ ਖਬਰ ਜਿਹੜੀ ਆ, ਸ਼ਾਨ ਹੈਨਟੀ ਸਾਰੇ ਜਾਣਦੇ ਹੀ ਆ ਵੀ ਜਿਹੜਾ ਇੱਕ ਫੌਕਸ ਦੇ ਉੱਤੇ ਜਿਹੜਾ ਹੈਗਾ ਉਹਨਾਂ ਦਾ ਮੇਨ TV ਹੋਸਟ ਤੇ ਹੋਰ ਰੇਡੀਓ ਦੇ ਪ੍ਰੋਗਰਾਮ ਵੀ ਕਰਦਾ ਆ। ਉਹਨਾਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਉਹ ਸੁਣਿਆ ਜਾਂਦਾ ਆ। 850 ਦੇ ਕਰੀਬ ਜਿਹੜੇ ਰੇਡੀਓ ਸਟੇਸ਼ਨਸ ਆ ਜਿਨ੍ਹਾਂ ਦੇ ਉੱਤੇ ਉਹਨਾਂ ਦੇ ਜਿਹੜੇ ਟਾਕ ਸ਼ੋਅ ਚੱਲਦੇ ਆ। ਉਹਨਾਂ ਨੇ ਅੱਜ ਇਹ ਕਿਹਾ ਆ ਮਿਸ਼ੀਗਨ ਨੂੰ ਲੈ ਕੇ ਵੀ ਮਿਸ਼ੀਗਨ ਦੇ ਵਿੱਚ ਜਿਹੜੇ ਲੋਕ ਗਨਸ ਲੈ ਕੇ ਜਿਹੜਾ ਉੱਥੇ ਪ੍ਰੋਟੈਸਟ ਕਰ ਰਹੇ ਆ ਉਹ ਪਈ ਮਾੜੀ ਗੱਲ ਹੈਗੀ ਆ। ਸੋ ਉਹ ਕਹਿੰਦੇ ਵੀ ਪ੍ਰੋਟੈਸਟ ਕਰਨਾ ਜਾਇਜ਼ ਆ ਸਟੇ ਐਟ ਹੋਮ ਆਰਡਰ ਦੇ ਅਗੇਂਸਟ, ਪਰ ਜਿਹੜੀਆਂ ਗਨਸ ਲੈ ਕੇ ਜਿਹੜਾ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਮਲੇਸ਼ੀਆ ਲੱਗਦਾ ਹੈਗਾ, ਅਤੇ ਪਲੱਸ ਜਿਹੜੀ ਸਾਡੀ ਪੁਲਿਸ ਫੋਰਸ ਆ ਉਹ ਇੱਕ ਤਰ੍ਹਾਂ ਦੇ ਨਾਲ ਖਤਰੇ 'ਚ ਪੈਂਦੀ ਆ। ਉਹਨਾਂ ਨੇ ਕਿਹਾ ਵੀ ਮੈਂ ਅਮਰੀਕਾ ਦੇ ਵਿੱਚ ਸਭ ਤੋਂ ਨੰਬਰ 1 ਸਪੋਰਟਰ ਹੈਗਾ ਆ ਫਸਟ ਅਤੇ ਸੈਕੰਡ ਅਮੈਂਡਮੈਂਟ ਦਾ, ਪਰ ਜੇ ਕਿਸੇ ਤਰ੍ਹਾਂ ਕੋਈ ਗਲਤ ਘਟਨਾ ਉੱਥੇ ਵਾਪਰਦੀ ਹੈਗੀ ਆ ਉਹਦੇ ਨਾਲ ਫਿਰ ਸਾਡੀ ਜਿਹੜੀ ਸਿਚੁਏਸ਼ਨ ਆ ਸੈਕੰਡ ਅਮੈਂਡਮੈਂਟ ਨੂੰ ਸੇਵ ਕਰਨ ਦੀ ਉਹ ਬਹੁਤ ਬੈਡ ਹੋਊਗੀ। ਸੋ ਇਸ ਕਰਕੇ ਉਹਨਾਂ ਨੇ ਜਿੰਨੇ ਵੀ ਪ੍ਰੋਟੈਸਟਰਸ ਹੈਗੇ ਆ ਉਹਨਾਂ ਨੂੰ ਇਹ ਕਿਹਾ ਵੀ ਪ੍ਰੋਟੈਸਟ ਕਰੋ, ਪਰ ਗਨਸ ਜਿਹੜੀਆਂ ਆ ਤੁਸੀਂ ਬੜੀਆਂ ਗੰਨਾਂ ਜਿਹੜੀਆਂ ਆ ਹੈ ਨਾ AK-47 ਹੋਰ ਇਹ ਲੈ ਕੇ ਨਾ ਜਾਓ। ਜੀ ਟ੍ਰੈਜਰੀ ਡਿਪਾਰਟਮੈਂਟ ਜਿਹੜੇ ਜੀ ਅਗਲੇ 3 ਮਹੀਨਿਆਂ ਦੇ ਵਿੱਚ $3 ਟ੍ਰਿਲੀਅਨ ਜਿਹੜਾ ਆ ਉਹ ਬੋਰੋ ਕਰਨ ਜਾ ਰਿਹਾ ਹੈਗਾ ਆ। ਅਤੇ ਕਹਿੰਦੇ ਵੀ ਪਿਛਲੇ ਸਾਲ ਦੇ ਵਿੱਚ ਜਿੰਨਾ ਕੁੱਲ ਟ੍ਰੈਜਰੀ ਡਿਪਾਰਟਮੈਂਟ ਨੇ ਪੂਰੇ ਸਾਲ ਦੇ ਵਿੱਚ ਲਿਆ ਸੀ ਉਸ ਤੋਂ ਦੁੱਗਣਾ ਆਲਰੇਡੀ ਇਹਨਾਂ 3 ਮਹੀਨਿਆਂ ਦੇ ਲਈ ਉਹ ਕਰਨ ਜਾ ਰਿਹਾ। ਇਕਨੋਮਿਕ ਅਰਥਚਾਰਾ ਜਿਹੜਾ ਪੂਰੀ ਤਰ੍ਹਾਂ ਲੁੜਕ ਨਾ ਜਾਵੇ, ਡਿੱਗ ਨਾ ਪਵੇ, ਇਸ ਨੂੰ ਬਚਾਅ ਦੇ ਲਈ ਇਹ $3 ਟ੍ਰਿਲੀਅਨ ਜਿਹੜੇ ਉਹ ਕਰਨ ਜਾ ਰਹੇ। ਆਪਾਂ ਆਲਰੇਡੀ ਦੇਖਿਆ ਵੀ ਪਿਛਲੇ ਇਹਨਾਂ ਮਹੀਨਿਆਂ ਦੇ ਵਿੱਚ ਆਲਰੇਡੀ ਕਿੰਨੇ ਹੀ ਬਿਲੀਅਨ ਇਨਫੈਕਟ $ਟ੍ਰਿਲੀਅਨ ਦੇ ਨਵੇਂ ਨੋਟਾਂ ਦੀ ਛਪਾਈ ਅਤੇ ਹੋਰ ਬੜਾ ਕੁਛ ਜਿਹੜਾ ਆ ਉਹ ਨਾਲ ਦੇ ਨਾਲ ਚੱਲ ਰਿਹਾ ਹੈਗਾ ਆ। ਸੋ ਇੱਥੋਂ ਇਹੀ ਜਿਹੜਾ ਪਤਾ ਲੱਗ ਰਿਹਾ ਆ ਵੀ ਇਕਨੋਮਿਕ ਹਾਲਾਤ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤੇ ਚੰਗੇ ਜਿਹੜੇ ਆ। ਇਕਨੋਮੀ ਰੀਓਪਨ ਹੋਣ ਦੀਆਂ ਗੱਲਾਂ ਨੂੰ ਲੈ ਕੇ ਜਿਹੜਾ ਸਟਾਕ ਮਾਰਕੀਟ ਆ ਉਸ ਦੇ ਵਿੱਚ ਅੱਜ ਉਛਾਲ ਜਿਹੜਾ ਆ ਉਹ ਦੇਖਿਆ ਗਿਆ ਆ। ਹਾਲ ਦੀ ਘੜੀ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਅਤੇ ਇਹ ਡਾਊ ਜੋਨਸ ਜਿਹੜਾ ਆ 450 ਪੁਆਇੰਟ ਜਿਹੜਾ ਇਸ ਟਾਈਮ ਉੱਤੇ ਚੱਲ ਰਿਹਾ ਹੈਗਾ ਆ। ਅਗਲੀ ਖਬਰ ਜਿਹੜੀ ਆ ਕਲਾਈਮੇਟ ਚੇਂਜ ਨੂੰ ਲੈ ਕੇ ਆ। ਇੱਕ ਨਵੀਂ ਰਿਪੋਰਟ ਜਿਹੜੀ ਕਲਾਈਮੇਟ ਚੇਂਜ ਨੂੰ ਲੈ ਕੇ ਆਈ ਆ, ਇੱਕ ਜਿਹੜੀ ਰਿਪੋਰਟ ਕੋ-ਆਥਰ ਕੀਤੀ ਗਈ ਹੈਗੀ ਆ ਟਿਮ ਲੈਂਟਨ। ਉਹਨਾਂ ਨੇ BBC ਨੂੰ ਦੱਸਿਆ ਵੀ ਕਹਿੰਦੇ 3 ਬਿਲੀਅਨ ਲੋਕ 2070 ਸਨ ਤੱਕ ਬਹੁਤ ਹੀ ਜ਼ਿਆਦਾ ਗਰਮੀ ਦੇ ਵਿੱਚ ਰਹਿਣਗੇ। ਸੋ ਕਹਿੰਦੇ ਟੈਂਪਰੇਚਰ ਜਿਹੜਾ ਆ ਬਹੁਤ ਜਲਦੀ ਜਿਹੜਾ ਆ ਵੱਧ ਰਿਹਾ ਹੈਗਾ ਆ। ਸੋ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਆ ਉਹ ਗਰਮੀ ਦੇ ਵਿੱਚ ਉਹਨਾਂ ਨੂੰ ਰਹਿਣਾ ਪਊਗਾ। ਸੋ ਇਹਦੇ ਲਈ ਉਹ ਕਹਿੰਦੇ ਆ ਵੀ ਸਾਨੂੰ ਜਿਹੜੀ ਹਿਊਮਨ ਰੇਸ ਆ ਉਹਨਾਂ ਨੂੰ ਕਲਾਈਮੇਟ ਚੇਂਜ ਦੇ ਉੱਤੇ ਜਿਹੜਾ ਬਿਲਕੁਲ ਇਮੀਡੀਏਟਲੀ ਵਰਕਆਊਟ ਕਰਨਾ ਚਾਹੀਦਾ ਹੈਗਾ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਬਹੁਤ ਸਾਰੇ ਲੋਕ ਜਿਹੜੇ ਟਰੈਵਲਿੰਗ ਨੂੰ ਲੈ ਕੇ ਸਵਾਲ ਪੁੱਛਦੇ ਆ ਵੀ ਕਹਿੰਦੇ ਵੀ ਕਦੋਂ ਤੱਕ ਲੋਕਾਂ ਨੂੰ ਮੁੜ ਕੇ ਦੁਬਾਰਾ ਟਰੈਵਲ ਵਗੈਰਾ ਜਿਹੜਾ ਉਹ ਕਰਨਾ ਚਾਹੀਦਾ ਆ। ਕਈ ਜਿਹੜੇ ਪੱਤਰਕਾਰਾਂ ਨੇ ਜਿਹੜੇ ਟਰੈਵਲ ਐਕਸਪਰਟਸ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਕਹਿੰਦੇ ਵੀ ਤਕਰੀਬਨ 1.5 ਤੋਂ 2 ਸਾਲ ਘੱਟੋ ਘੱਟ ਸਮਾਂ ਲੱਗੇਗਾ ਜਦੋਂ ਲੋਕ ਹੌਲੀ ਹੌਲੀ ਮੁੜ ਕੇ ਦੁਬਾਰਾ ਖਾਸ ਕਰਕੇ ਏਅਰ ਟਰੈਵਲ ਜਿਹੜਾ ਆ ਉਹ ਕਰਨ ਦੇ ਵੱਲ ਈਜ਼ ਜਿਹੜੀ ਉਹ ਮਹਿਸੂਸ ਕਰਨਗੇ ਵੀ ਹਾਂ ਸੁਖਿਆਈ ਆ ਵੀ ਹੁਣ ਆਪਾਂ ਨੂੰ ਕੋਈ ਜਿਹੜੀ ਪ੍ਰੋਬਲਮ ਆ ਉਹ ਨਹੀਂ ਹੋਵੇਗੀ। ਏਅਰ ਟਰੈਵਲ ਜਿਹੜਾ ਆ ਉਹ 95% ਟੋਟਲੀ ਜਿਹੜਾ ਇਸ ਟਾਈਮ ਬੰਦ ਪਿਆ ਹੋਇਆ ਹੈ। ਬਹੁਤ ਘੱਟ ਜਿਹੜੀਆਂ ਫਲਾਈਟਾਂ ਆ ਉਹ ਉੱਡਦੀਆਂ ਨੇ, ਜਿਹੜੀਆਂ ਉਡਾਨ ਭਰਦੀਆਂ ਨੇ। ਅਤੇ ਇਸ ਟਾਈਮ ਕਹਿੰਦੇ ਵੀ ਕਈ ਦਿਨ ਤਾਂ ਅਜਿਹੇ ਆ 1 ਲੱਖ ਟਰੈਵਲਰ ਵੀ ਨਹੀਂ ਹੁੰਦਾ ਪੂਰੇ
ਅਮਰੀਕਾ ਦੇ ਵਿੱਚ ਜਿਹੜੇ 에ਅਰ ਟਰੈਵਲ ਜਿਹੜੇ ਉਹ ਕਰ ਰਹੇ ਹੋਣ, ਜਿਹੜੀ ਕਿ ਅੱਗੇ ਮਿਲੀਅਨਸ ਦੇ ਵਿੱਚ ਇਹ ਆંકੜਾ ਹੁੰਦਾ ਸੀ ਐਵਰੀ ਡੇ ਜਿੰਨੇ ਲੋਕ ਟਰੈਵਲ ਕਰ ਰਹੇ ਹੁੰਦੇ ਸੀਗੇ। ਸੋ ਇਹ ਇੱਦਾਂ ਲੱਗ ਰਿਹਾ ਵੀ ਕਿਤੇ ਪੱਕੇ ਤੌਰ ਦੇ ਉੱਤੇ 에ਅਰ ਟਰੈਵਲ ਦੇ ਉੱਤੇ ਰੋਕ ਨਹੀਂ, ਵੀ ਉਸ ਦੇ ਵਿੱਚ ਜਿਹੜੀ ਕਟੌਤੀ ਆ ਉਹ ਹੋ ਸਕਦੀ, ਪਰ ਕਹਿੰਦੇ ਵੀ ਇਸ ਨੂੰ ਘੱਟੋ ਘੱਟ 1.5 ਤੋਂ 2 ਸਾਲ ਜਿਹੜੇ ਉਹ ਲੱਗਣਗੇ ਜਦੋਂ ਇੱਕ ਵਾਰੀ ਇਹ ਕਰੋਨਾ ਵਾਇਰਸ ਦਾ ਭੈ ਜਾਂਦਾ ਆ ਤੇ ਲੋਕ ਦੁਬਾਰਾ ਜਿਹੜਾ ਟਰੈਵਲ ਕਰਨਾ ਸ਼ੁਰੂ ਕਰਨਗੇ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਟਰੈਵਲ ਦੀ ਗੱਲ ਕਰ ਰਹੇ ਆ, ਵਾਰਨ ਬਫੇ ਜਿਹੜਾ ਆ ਰਿਚੈਸਟ ਪਰਸਨ ਹੈਗਾ USA ਦਾ, ਉਹ ਵਰਕਸ਼ਾਇਰ ਹਾਰਥਵੇਜ਼ ਦਾ CEO। ਸੋ ਉਹਨਾਂ ਨੇ ਸਾਰੇ ਹੀ ਆਪਣੇ ਸਟਾਕ ਜਿਹੜੇ ਆ 에ਅਰਲਾਈਨਸ ਤੋਂ ਕੱਢ ਲਏ ਹੈਗੇ ਆ। ਸੋ ਅਮਰੀਕਨ 에ਅਰਲਾਈਨ, ਡੈਲਟਾ, ਸਾਊਥ ਵੇਸਟ, ਯੂਨਾਈਟਿਡ, ਸਾਰਿਆਂ 'ਚੋਂ ਉਹਨਾਂ ਨੇ ਜਿਹੜੇ ਆਪਣੇ ਜਿਹੜੇ ਸਟਾਕ ਸੀਗੇ ਉਹ ਸੈੱਲ ਕਰ ਦਿੱਤੇ ਹੈਗੇ ਆ। ਸੋ ਇਹ ਤੋਂ ਲੱਗਦਾ ਆ ਵੀ ਜਿਹੜੀ 에ਅਰਲਾਈਨ ਇੰਡਸਟਰੀ ਆ ਉਹਨੂੰ ਖਤਰਾ ਲੱਗਦਾ ਹੈ, ਇਸੇ ਕਰਕੇ ਉਹਨਾਂ ਨੇ ਆਪਣੇ ਜਿਹੜੇ ਸਾਰੇ ਸਟਾਕ ਵੇਚ ਦਿੱਤੇ ਹੈਗੇ ਆ। ਅਤੇ ਇਹਨੂੰ ਜਿਹੜਾ ਨਾ ਕਹਿੰਦੇ ਕਾਫੀ ਟਾਈਮ ਲੱਗੂਗਾ ਰੀਬਾਊਂਡ ਹੋਣ ਨੂੰ। ਇਸੇ ਤਰ੍ਹਾਂ ਜਿਹੜੇ ਹੋਟਲ ਨੂੰ ਲੈ ਕੇ ਇੰਟਰਕੋਂਟੀਨੈਂਟਲ ਹੋਟਲਸ ਦੇ CEO ਆ, ਉਹ ਕਹਿੰਦੇ ਪਈ ਜਿਹੜੀ ਹੋਟਲ ਇੰਡਸਟਰੀ ਆ ਉਹ ਟਰੈਵਲ ਇੰਡਸਟਰੀ ਤੋਂ ਪਹਿਲਾਂ ਜਿਹੜੀ ਆ ਰੀਬਾਊਂਡ ਕਰ ਜਾਏਗੀ। ਹਾਲਾਂਕਿ ਹੋਟਲ ਇੰਡਸਟਰੀ ਵੀ ਜਿਹੜੀ ਬਹੁਤ ਬੁਰੀ ਤਰ੍ਹਾਂ ਜਿਹੜੀ ਆ ਕਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਹੋਈ ਹੈਗੀ ਆ। ਜੀ, ਨਾਰਵੇਜੀਅਨ ਕਰੂਜ਼ ਲਾਈਨ, ਇੱਕ ਆਪਾਂ ਕੱਲ੍ਹ ਗੱਲ ਕੀਤੀ ਸੀ ਵੀ ਕਾਰਨੀਵਲ ਵਾਲੇ ਕਹਿੰਦੇ ਵੀ ਸਮਰ ਦੇ ਵਿੱਚ ਅਸੀਂ ਮੁੜ ਕੇ ਆਪਣੀ ਕਰੂਜ਼ਾਂ ਜਿਹੜੀਆਂ ਉਹ ਸ਼ੁਰੂ ਕਰਨ ਜਾ ਰਹੇ ਹਾਂ। ਇੱਕ ਨਾਰਵੇਜੀਅਨ ਕਰੂਜ਼ ਲਾਈਨ ਆ, ਉਹ ਕਹਿੰਦੇ ਵੀ ਸਾਨੂੰ ਖਦਸ਼ਾ ਆ ਵੀ ਅਸੀਂ ਮੁੜ ਦੁਬਾਰਾ ਜਿਹੜਾ ਉਹ ਸ਼ਾਇਦ ਬੈਂਕਰਪਸੀ ਜਿਹੜੀ ਉਹ ਫਾਈਲ ਕਰ ਸਕਦੇ ਨੇ। ਇਹ ਉਹਨਾਂ ਨੇ ਭਵਿੱਖਬਾਣੀ ਜਿਹੜੀ ਇਸ ਦੇ ਬਾਬਤ ਕੀਤੀ ਹੈਗੀ ਆ। ਇਹ ਹੁਣ ਹਰਜੋਤ ਸਿੰਘ ਜੀ, ਇਹ ਹੋਣਾ ਚਾਹੀਦਾ ਵੀ ਜਿਹੜੀਆਂ ਮੁਲਕਾਂ ਦੇ ਵਿੱਚ ਇਹਨਾਂ ਨੇ ਆਪਣੇ ਝੰਡੇ ਲਾਏ ਆ ਨਾ, ਜਿੱਥੇ ਇਹਨਾਂ ਨੇ ਬਣਾਏ ਆ, ਵੀ ਉੱਥੇ ਜਾ ਕੇ ਹੁਣ ਕਰਨ, ਲੋਕਾਂ ਦੇ ਕੋਲੋਂ ਇਸ ਦੀ ਉਮੀਦ ਨਾ ਰੱਖਣ ਵੀ ਸਾਡਾ ਟੈਕਸ ਪੇਅਰ ਮਨੀ ਜਿਹੜਾ ਇਹਨਾਂ ਨੂੰ ਬਚਾਉਣ ਦੇ ਲਈ ਜਿਹੜਾ ਉਹ ਵਰਤਿਆ ਜਾਊਗਾ। ਪਰ ਅਫਸੋਸ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹਨਾਂ ਨੂੰ ਫਿਰ ਕੋਈ ਨਾ ਕੋਈ ਇਮਦਾਦ ਜਿਹੜੀ ਉਹ ਮਿਲ ਜਾਣੀ ਆ। ਉਹ ਜੀ ਅਗਲੀ ਖਬਰ ਜਿਹੜੀ ਆ ਉਹ ਮੀਟ ਨੂੰ ਲੈ ਕੇ ਹੈਗੀ। USA ਦੇ ਵਿੱਚ ਆਲਰੇਡੀ ਕਹਿੰਦੇ ਮੀਟ ਦੀ ਸ਼ਾਰਟੇਜ ਹੋਣੀ ਸ਼ੁਰੂ ਹੋ ਗਈ ਆ। ਉਹਨੂੰ ਦੇਖਦੇ ਹੋ ਵੈਂਡੀਜ਼ ਜਿਹੜੇ ਰੈਸਟੋਰੈਂਟ ਆ, ਉਹਨਾਂ ਨੇ ਜਿਹੜੇ ਬੀਫ ਉਹ ਸੈੱਲ ਕਰਦੇ ਆ, ਬਰਗਰਸ, ਉਹ ਕਹਿੰਦੇ ਬੰਦ ਕਰ ਦਿੱਤੇ ਹੈਗੇ ਆ। ਸੋ ਵੈਂਡੀਜ਼ ਕਹਿੰਦੇ ਇੱਕ ਇੱਦਾਂ ਦਾ ਰੈਸਟੋਰੈਂਟ ਸੀ ਜਿਹੜਾ ਕਿ ਫਰੈਸ਼ ਬੀਫ ਜਿਹੜਾ ਆਪਣੇ ਬਰਗਰਸ 'ਚ ਦਿੰਦਾ ਸੀਗਾ। ਉਸ ਤੋਂ ਬਾਅਦ ਫਿਰ ਮੈਕਡੋਨਲਡ ਨੇ ਉਹਨੂੰ ਫੋਲੋ ਕਰਨਾ ਸ਼ੁਰੂ ਕੀਤਾ ਸੀ। ਪਰ ਅੱਜ ਵੈਂਡੀਜ਼ ਨੇ ਅਨਾਊਂਸ ਕਰਤਾ ਵੀ ਜਿੰਨੇ ਵੀ ਉਹਨਾਂ ਦੇ ਜਿਹੜੇ ਰੈਸਟੋਰੈਂਟ ਹੈਗੇ ਆ, ਉੱਥੇ ਜਿਹੜੇ ਬੀਫ ਵਾਲੇ ਬਰਗਰ ਆ ਉਹ ਨਹੀਂ ਮਿਲਣਗੇ। ਇਹ ਜਿਹੜਾ ਆ ਮੀਟ ਦੇ ਜਿਹੜਾ ਸ਼ਾਰਟੇਜ ਆ ਉਹਨੂੰ ਲੈ ਕੇ ਹੋਇਆ ਹੈਗਾ। ਜੀ, ਐਮਾਜ਼ੋਨ ਦਾ ਇੱਕ ਜਿਹੜਾ VP ਸੀਗਾ, ਉਸ ਨੇ ਬੀਤੇ ਦਿਨੀ ਜਿਹੜਾ ਆ ਅਸਤੀਫਾ ਦੇ ਦਿੱਤਾ ਸੀ। ਉਸ ਦੇ ਬਾਅਦ ਦੇ ਵਿੱਚ ਇੱਕ ਉਸਨੇ ਪੱਤਰ ਵੀ ਜਿਹੜਾ ਉਹ ਲਿਖਿਆ ਸੀਗਾ, ਕਹਿੰਦਾ ਵੀ ਮੈਨੂੰ ਗੁੱਸਾ ਇਸ ਕਰਕੇ ਜਿਹੜਾ ਉਹ ਜ਼ਿਆਦਾ ਲੱਗਾ ਕਿਉਂਕਿ ਜਿਹੜੇ ਲੋਕ ਖਾਸ ਕਰਕੇ ਵਰਕਰ ਆ, ਉਹ ਤਾਂ ਕਰੋਨਾ ਵਾਇਰਸ ਦੀ ਪ੍ਰੋਟੈਕਸ਼ਨ ਦੀ ਮੰਗ ਕਰ ਰਹੇ ਸੀ ਅਤੇ ਕੰਪਨੀ ਨੇ ਉਹਨਾਂ ਵਰਕਰਸ ਨੂੰ ਫਾਇਰ ਹੀ ਕਰ ਦਿੱਤਾ। ਅਤੇ ਕਹਿੰਦੇ ਉਸ ਦੇ ਉੱਤੇ ਉਹਨੇ ਕਾਫੀ ਜ਼ਿਆਦਾ ਜਿਹੜਾ ਉਹ ਗੁੱਸਾ ਜਿਹੜਾ ਉਹ ਮਨਾਇਆ ਸੀਗਾ। ਸੋ ਉਸਨੇ ਕਾਫੀ ਇਹਨਾਂ ਨੂੰ ਬੁਰਾ ਭਲਾ ਵੀ ਜਿਹੜਾ ਉਹ ਆਖਿਆ। ਕਹਿੰਦੇ ਵੀ ਆਲਰੇਡੀ ਐਮਾਜ਼ੋਨ ਦੇ ਦੁਆਰਾ ਮਲਟੀਪਲ ਵੇਅਰ ਹਾਊਸ ਇੰਪਲੋਈਜ਼ ਜਿਹੜੇ ਉਹਨਾਂ ਨੂੰ ਫਾਇਰ ਕੀਤਾ ਗਿਆ, ਜਿਹੜੇ ਖਾਸ ਕਰਕੇ ਉੱਥੇ ਵਰਕਿੰਗ ਕੰਡੀਸ਼ਨਸ ਦੀ ਆਲੋਚਨਾ ਜਿਹੜੀ ਕਰ ਰਹੇ ਸੀਗੇ ਅਤੇ ਜਾਂ ਕਰੋਨਾ ਵਾਇਰਸ ਦੇ ਤੋਂ ਬਚਾਅ ਦੇ ਲਈ ਜਿਹੜਾ ਉਹ ਕੰਮ ਕਰ ਰਹੇ ਆ, ਵੀ ਉਸ ਤੋਂ ਬਚਾਅ ਦੇ ਲਈ ਜਿਹੜੀਆਂ ਉਹਨਾਂ ਨੂੰ ਚੀਜ਼ਾਂ ਚਾਹੀਦੀਆਂ ਆ ਉਸ ਦੀ ਉਹਨਾਂ ਨੇ ਮੰਗ ਕੀਤੀ ਸੀਗੀ। ਸੋ ਬਰੇ ਕਰਕੇ ਜਿਹੜਾ ਹੈਗਾ ਆ ਵਾਈਸ ਪ੍ਰੈਜ਼ੀਡੈਂਟ ਸੀਗਾ ਐਮਾਜ਼ੋਨ ਵੈਬ ਸਰਵਿਸਿਜ਼ ਦੇ ਉੱਤੇ, ਉਸ ਨੇ ਜਿਹੜਾ ਔਨਲਾਈਨ ਵੈਬਸਾਈਟ ਆਪਣੀ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਬਾਏ ਐਮਾਜ਼ੋਨ ਕਰਕੇ ਜਿਹੜਾ ਆਪਣੇ ਹਿਸਾਬ ਦੇ ਨਾਲ ਅਸਤੀਫਾ ਆ ਉਹ ਦਿੱਤਾ ਸੀਗਾ। ਜੀ ਬਿਲਕੁਲ, ਇਹ ਕਾਫੀ ਰੌਲਾ ਪਿਆ ਸੀ ਕਿਉਂਕਿ ਜਿਨ੍ਹਾਂ ਨੇ ਜਿਹੜਾ ਉੱਥੇ ਜੋ ਘਾਟਾਂ ਸੀਗੀਆਂ ਖਾਸ ਕਰਕੇ ਸੇਫਟੀ ਨੂੰ ਲੈ ਕੇ ਉਹਦੇ ਬਾਰੇ ਬੋਲਣਾ ਸ਼ੁਰੂ ਕੀਤਾ ਸੀ, ਉਹਨਾਂ ਨੂੰ ਫਾਇਰ ਕਰ ਦਿੱਤਾ ਸੀ। ਸੋ ਉਹਨਾਂ ਨੇ ਇਸ ਮੈਨੇਜਰ ਨੇ ਕਾਫੀ ਜਿਹੜੀ ਸ਼ਬਦਾਵਲੀ ਵੀ ਸਖਤ ਜਿਹੜੀ ਐਮਾਜ਼ੋਨ ਦੇ ਉਲਟ ਵਰਤੀ ਹੈਗੀ ਆ। ਸੋ ਆਪਾਂ ਦੇਖੀਆਂ ਪਿਛਲੇ ਸਾਲਾਂ ਦੇ ਵਿੱਚ ਵੀ ਜਿਹੜੇ ਐਮਾਜ਼ੋਨ ਦੇ ਉੱਤੇ ਜਿਹੜੇ ਇੰਪਲਾਈਜ਼ ਕੰਮ ਕਰਦੇ ਆ, ਉਹਨਾਂ ਦੀਆਂ ਰਿਪੋਰਟਸ ਉਹਨਾਂ ਦੇ ਮੁਤਾਬਕ ਐਮਾਜ਼ੋਨ ਦੇ ਕੋਈ ਗੁੱਡ ਰਿਪੋਰਟਸ ਨਹੀਂ ਆ ਰਹੀਆਂ। ਕਹਿੰਦੇ ਵੀ ਬਹੁਤ ਹੀ ਬੁਰੀ ਤਰ੍ਹਾਂ ਜਿਹੜਾ ਟਰੀਟ ਕੀਤਾ ਜਾਂਦਾ, ਬਹੁਤ ਹੀ ਫਾਸਟ ਜਿਹੜਾ ਕੰਮ ਲਿਆ ਜਾਂਦਾ। ਕਈਆਂ ਨੂੰ ਪਾਰਟ ਟਾਈਮ ਹਾਇਰ ਕੀਤਾ ਗਿਆ ਸੀ ਤਾਂ ਕਿ ਉਹਨਾਂ ਨੂੰ ਜਿਹੜੇ ਬੈਨੀਫਿਟਸ ਨਾ ਦਿੱਤੇ ਜਾਣ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਰਾਜਕਨਵੀਰ ਸਿੰਘ ਜੀ, ਕੈਲੀਫੋਰਨੀਆ ਦੇ ਵਿੱਚ 56,000 ਕੇਸ ਹੁਣ ਕਰੋਨਾ ਵਾਇਰਸ ਦੇ ਹੋ ਗਏ ਹੈਗੇ ਆ ਅਤੇ ਬੇ ਏਰੀਏ ਦੇ ਵਿੱਚ 9,000 ਦੇ ਕਰੀਬ ਕੇਸ ਆ। ਸੋ ਗੁੱਡ ਖਬਰ ਇਹ ਆ ਵੀ ਕਹਿੰਦੇ ਪਈ 48% ਡਰੋਪ ਨਵੇਂ ਕੇਸਾਂ 'ਚ ਹੋਇਆ ਪਿਛਲੇ ਹਫ਼ਤੇ ਦੇ ਮੁਤਾਬਕ। ਸੋ ਇੱਥੇ ਜਿਹੜਾ ਕਰਵ ਆ ਇਹਦਾ ਮਤਲਬ ਥੱਲੇ ਨੂੰ ਜਾ ਰਿਹਾ ਹੈਗਾ, ਇੰਪਰੂਵਮੈਂਟ ਹੋ ਰਹੀ ਆ ਹੁਣ, ਕਿਉਂਕਿ
ਗਵਰਨਰ ਨੇ ਮਈ 4 ਤੋਂ ਕੁਛ ਬਿਜ਼ਨਸ ਜਿਹੜੇ ਆ ਉਹਨਾਂ ਨੂੰ ਖੋਲ੍ਹਣ ਦੀਆਂ ਹਦਾਇਤਾਂ ਦਿੱਤੀਆਂ ਹੈਗੀਆਂ। ਸੋ ਸਾਰਿਆਂ ਨੂੰ ਜਿਹੜੇ ਸੇਫਟੀ ਰੂਲਸ ਆ ਉਹ ਫੋਲੋ ਕਰਨੇ ਪਊਗੇ, ਨਹੀਂ ਤਾਂ ਫਿਰ ਜਿਹੜਾ ਆ ਇਹ ਦੁਬਾਰਾ ਕੀ ਫਿਰ ਜਿਹੜਾ ਕਰੋਨਾ ਵਾਇਰਸ ਆ ਸਕਦਾ ਹੈਗਾ। ਇਹ ਆਪਾਂ ਦੇਖਿਆ ਹੋਰ ਮੁਲਕਾਂ ਦੇ ਵਿੱਚ, ਇਟਲੀ 'ਚ, ਸਪੇਨ 'ਚ। ਜੀ, ਅਗਲੀ ਜਿਹੜੀ ਗੱਲ ਕਰੀਏ, ਸੈਂਟਾ ਕਲਾਰਾ ਪੁਲਿਸ ਵਾਲੇ ਇਸ ਟਾਈਮ ਜਾਂਚ ਕਰ ਰਹੇ, ਇੱਕ ਡਬਲ ਸਟੈਬਿੰਗ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਜਿਹੜੀ ਉਹ ਦੇਖੀ ਗਈ ਸੀਗੀ ਮੰਗਲਵਾਰ ਦੇ ਦਿਨ। ਇੱਕ 58 ਸਾਲਾਂ ਦਾ ਤੇ ਇੱਕ 16 ਸਾਲਾਂ ਦੀ ਜਿਹੜੀ ਕੁੜੀ ਆ ਉਸ ਨੂੰ ਕੋਈ ਸਟੈਬ ਕਰਕੇ ਜਿਹੜਾ ਉਹ ਭੱਜ ਗਿਆ ਸੀਗਾ। ਪੁਲਿਸ ਇਸ ਟਾਈਮ ਉਸ ਦੀ ਭਾਲ ਦੇ ਵਿੱਚ ਹੈਗੀ ਆ। ਲਿeutenant ਸਾਕੀਆ ਲੈਗਰਗ੍ਰੈਨ ਜਿਹੜੇ ਉਹਨਾਂ ਨੇ ਦੱਸਿਆ ਆ ਵੀ ਪੁਲਿਸ ਅਜੇ ਤੱਕ ਉਸ ਦੀ ਸ਼ਨਾਖਤ ਨਹੀਂ ਕਰ ਸਕੀ ਕੀ ਸਸਪੈਕਟ ਆ, ਪਰ ਕਹਿੰਦੇ ਕਾਫੀ ਸਾਨੂੰ ਲੀਡਸ ਇਹ ਮਿਲੀਆਂ ਆ। ਹੋਮਸਟੈਡ ਰੋਡ ਦੇ 3200 ਬਲਾਕ ਦੇ ਉੱਤੇ ਇਹ ਸਟੈਬਿੰਗ ਦੀ ਘਟਨਾ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਵਾਪਰੀ ਸੀ। ਦੇਰ ਰਾਤ 2:30 ਵਜੇ ਪੁਲਿਸ ਨੂੰ ਜਿਹੜੀ 911 ਕਾਲਸ ਜਿਹੜੀਆਂ ਆ ਉਹ ਆਈਆਂ ਸੀ, ਜਿਸ ਤੋਂ ਬਾਅਦ ਦੇ ਵਿੱਚ ਉੱਥੇ ਪਹੁੰਚੀ ਅਤੇ ਇਸ ਟਾਈਮ ਜਾਂਚ ਚੱਲ ਰਹੀ ਆ। ਜੀ ਬਿਲਕੁਲ, ਕ੍ਰਾਈਮ ਕਈ ਜਗ੍ਹਾ ਵੱਧ ਰਿਹਾ। ਈਵਨ ਕਹਿੰਦੇ ਜੇਲ੍ਹਾਂ 'ਚ ਵੀ 4 ਕੈਲੀਫੋਰਨੀਆ ਦੇ ਇਨਮੇਟਸ ਜਿਹੜੇ ਆ, ਕੈਦੀ ਆ, ਉਹ 2 ਦਿਨਾਂ ਦੇ ਵਿੱਚ 3 ਪ੍ਰਿਜ਼ਨ ਜਿਹੜੀਆਂ ਹੈਗੀਆਂ ਆ ਉਹਨਾਂ 'ਚ ਉਹਨਾਂ ਦੀ ਮੌਤ ਹੋਈ ਹੈਗੀ ਆ। ਆਪਸ ਵਿੱਚ ਲੜਾਈ ਝਗੜੇ ਕਰਕੇ ਸਟੈਬ, ਦੇਖੋ ਜੇਲ੍ਹ ਦੇ ਅੰਦਰ ਹੀ ਜਿਹੜਾ ਆ ਸਟੈਬ ਕੀਤਾ ਗਿਆ। ਇੱਕ ਰੋਬਰਟ ਵੈਲਟਰੈਨ ਜਿਹੜਾ ਆ 50 ਸਾਲਾਂ ਦਾ ਬੰਦਾ, ਉਸ ਨੂੰ ਕਰਨ ਵੈਲੀ ਸਟੇਟ ਪ੍ਰਿਜ਼ਨ ਜਿਹੜੀ ਆ ਡਲੀਨੋ ਦੇ ਵਿੱਚ ਹੈਗੀ ਆ, ਉੱਥੇ ਸਟੈਬ ਕੀਤਾ ਗਿਆ। ਇਸੇ ਤਰ੍ਹਾਂ ਜਿਹੜੀਆਂ ਇੱਕ ਗੋਲੇਮਰੋ ਨਵਾਰੋ 38 ਸਾਲਾਂ ਦਾ ਲਾਈਫ ਟਰਮ ਕਰਦਾ ਸੀ ਮਰਡਰ ਦੇ ਵਿੱਚ, ਉਹਨੂੰ ਉੱਥੇ ਉਹਦੀ ਡੈਥ ਹੋਈ ਹੈਗੀ ਆ। ਸੋ ਰੈਫੀਅਲ ਨਵਾਰੋ ਦੀ, ਸੋ ਜਿਹੜੇ ਹੈਗੇ ਆ 4 ਬੰਦਿਆਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ ਕੈਦੀਆਂ ਦੀ ਕੈਲੀਫੋਰਨੀਆ ਦੀ ਜੇਲ੍ਹਾਂ ਦੇ ਵਿੱਚ। ਜੀ, 40 ਤੋਂ ਵੱਧ ਜਿਹੜੇ ਸੈਨੇਟ ਦੇ ਡੈਮੋਕ੍ਰੇਟਸ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਚਿੱਠੀ ਲਿਖੀ ਆ ਅਤੇ ਉਹਨਾਂ ਨੇ ਇਹ ਗੁਹਾਰ ਲਾਈ ਆ ਵੀ ਜਿਹੜੀ ਕਰੋਨਾ ਵਾਇਰਸ ਦੀ ਜਿਹੜੀ ਟੈਸਟਿੰਗ ਹੈਗੀ ਆ ਉਸ ਨੂੰ ਜਿਹੜਾ ਆ ਉਹ ਤੇਜ਼ੀ ਦੇ ਨਾਲ ਵਧਾਇਆ ਜਾਵੇ ਅਤੇ ਡੀਟੇਲਡ ਜਿਹੜਾ ਵਿਸਥਾਰਪੂਰਵਕ ਇੱਕ ਪਲਾਨ ਜਿਹੜਾ ਆ ਕੌਮੀ ਪੱਧਰ ਦਾ, ਅਮਰੀਕਾ ਦੇ ਜਿਹੜੇ ਕੌਮੀ ਪੱਧਰ ਦਾ, ਉਸ ਨੂੰ ਬਣਾਇਆ ਜਾਵੇ ਤਾਂ ਜੋ ਜਿਹੜਾ ਰੀਓਪਨਿੰਗ ਆਪਾਂ ਕਰਨੀ ਚਾਹੁੰਦੇ ਹਾਂ ਵੀ ਉਸ ਦੇ ਲਈ ਕਪੈਸਿਟੀ ਆਪਣੇ ਦੇ ਕੋਲ ਬਰਾਬਰ ਜਿਹੜੀ ਉਹ ਲੋਕ ਹੋਣ ਉਸ ਦੇ ਲਈ। ਸੋ ਸੈਨੇਟ ਮਾਈਨੋਰਟੀ ਲੀਡਰ ਚੱਕ ਸ਼ੂਮਰ, ਸੈਨੇਟਰ ਪੈਟੀ ਮਰੇ, ਉਹਨਾਂ ਸਾਰਿਆਂ ਨੇ ਜਿਹੜਾ ਆ ਮਿਲ ਕੇ 40 ਤੋਂ ਵੱਧ ਡੈਮੋਕ੍ਰੇਟਸ ਉਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਇਹ ਚਿੱਠੀ ਲਿਖੀ ਆ। ਜੀ ਬਿਲਕੁਲ, ਇਸੇ ਤਰ੍ਹਾਂ ਕੈਲੀਫੋਰਨੀਆ ਤੋਂ ਖਬਰ ਆ ਰਹੀ ਹੈ ਵੀ ਕੈਲੀਫੋਰਨੀਆ ਦੇ ਵਿੱਚ 2000 ਦੇ ਕਰੀਬ ਜਿਹੜੇ ਸਕੂਲ ਖੁੱਲ੍ਹਣੇ ਹੈਗੇ ਆ। ਹਜੇ ਤਾਂ ਪਤਾ ਨਹੀਂ ਪੱਕਾ ਕਦ ਤੱਕ ਖੁੱਲ੍ਹਣਗੇ, ਪਰ ਜਦੋਂ ਵੀ ਖੁੱਲ੍ਹਣਗੇ ਉਹ ਇੱਕ ਤਰ੍ਹਾਂ ਦੇ ਨਾਲ ਜਿੰਨੇ ਵੀ ਟੀਚਰਸ ਹੈਗੇ ਆ, ਐਡਮਿਨਿਸਟ੍ਰੇਟਰਸ ਆ, ਉਹ ਕਹਿੰਦੇ ਉਹਨਾਂ ਦਾ ਇੱਕ ਨਾਈਟਮੇਅਰ ਬਣਿਆ ਹੋਇਆ ਆ ਵੀ ਕਿਸ ਤਰ੍ਹਾਂ ਜਿਹੜੇ ਆ ਬੱਚੇ ਉਹਨਾਂ ਨੂੰ ਮੈਨੇਜ ਕੀਤਾ ਜਾਊਗਾ, ਕਿਸ ਤਰ੍ਹਾਂ ਟੈਸਟ ਕੀਤਾ ਜਾਊਗਾ, ਕਿਸ ਤਰ੍ਹਾਂ ਜਿਹੜੇ ਸਕੂਲ ਦੇ ਐਂਟਰੀਜ਼ ਹੈਗੀਆਂ ਉਹਨਾਂ ਦੇ ਉੱਤੇ ਥਰਮਾਮੀਟਰ ਲਾਏ ਜਾਣਗੇ। ਸੋ ਹਜੇ ਜਿਹੜਾ ਆ ਸਟੇਟ ਗਵਰਨਮੈਂਟ ਅਤੇ ਜਿਹੜੇ ਸਕੂਲ ਬੋਰਡਸ ਹੈਗੇ ਉਹਨਾਂ ਦੇ ਵਿੱਚ ਇਹ ਜਿਹੜੀ ਆ ਗੱਲਬਾਤ ਚੱਲ ਰਹੀ ਆ ਵੀ ਇਹ ਸਭ ਤੋਂ ਵੱਡਾ ਕਹਿੰਦੇ ਔਖਾ ਫੈਸਲਾ ਹੋਊਗਾ ਵੀ ਕਿਸ ਤਰ੍ਹਾਂ ਜਿਹੜੇ ਸਕੂਲ ਖੋਲ੍ਹੇ ਜਾਣ। ਜੀ ਬਿਲਕੁਲ, ਮੋਸਟ ਕੈਲੀਫੋਰਨੀਆ ਅਤੇ ਹੋਰ ਕਈ ਸੂਬਿਆਂ ਦੇ ਵਿੱਚ ਇਸ ਅਕੈਡਮਿਕ ਈਅਰ ਦੇ ਲਈ ਤਾਂ ਸਕੂਲ ਬੰਦ ਹੀ ਹੈਗੇ ਨੇ। ਉਧਰ ਕਨੈਟੀਕਟ ਦੇ ਗਵਰਨਰ ਨੈਡ ਲੀਮੌਂਟ ਉਹਨਾਂ ਨੇ ਵੀ ਅੱਜ ਇਹ ਜਿਹੜੀ ਦੱਸਿਆ ਆ ਵੀ ਉਹਨਾਂ ਦੇ ਸੂਬੇ ਦੇ ਵਿੱਚ ਵੀ ਜਿਹੜੇ ਸਕੂਲ ਆ ਇਸ ਅਕੈਡਮਿਕ ਈਅਰ ਦੇ ਲਈ ਜਿਹੜੇ ਉਹ ਬੰਦ ਰਹਿਣਗੇ। ਹੁਣ ਸਿਰਫ ਕਹਿੰਦੇ 3 ਹੀ ਸੂਬੇ ਜਿਹੜੇ ਉਹ ਰਹਿ ਗਏ ਨੇ ਜਿਨ੍ਹਾਂ ਨੇ ਇਹ ਕੰਮ ਜਿਹੜਾ ਉਹ ਨਹੀਂ ਕੀਤਾ। ਮੈਰੀਲੈਂਡ, ਵਾਇਓਮਿੰਗ ਅਤੇ ਮੋਂਟੈਨਾ, ਇਹਨਾਂ ਨੇ ਆਪਣੇ ਜਿਹੜੇ ਅਧਿਕਾਰਤ ਤੌਰ ਦੇ ਉੱਤੇ ਸਕੂਲਾਂ ਦੇ ਦਰਵਾਜ਼ੇ ਹਾਲ ਦੀ ਘੜੀ ਇਸ ਅਕੈਡਮਿਕ ਈਅਰ ਦੇ ਲਈ ਬੰਦ ਜਿਹੜੇ ਉਹ ਨਹੀਂ ਕੀਤੇ ਹੈਗੇ। ਸੋ ਬਿਲਕੁਲ, ਜਿਹੜੀ ਕੈਲੀਫੋਰਨੀਆ ਸਟੇਟ ਆ ਇੱਕ ਤਰ੍ਹਾਂ ਨਾਲ ਇਹਨੂੰ ਫਾਰਮਿੰਗ ਸਟੇਟ ਨਾਲ ਜਾਣਿਆ ਜਾਂਦਾ, ਪਰ IT ਵੀ ਸਭ ਤੋਂ ਵੱਧ ਇੱਥੇ ਹੈਗੀ ਆ। ਇੱਕ ਹੋਰ ਇੰਡਸਟਰੀ ਜਿਹੜੀ ਆ ਟੂਰਿਜ਼ਮ ਦੀ ਇੰਡਸਟਰੀ, ਉਹ ਵੀ ਕੈਲੀਫੋਰਨੀਆ 'ਚ ਬਹੁਤ ਵੱਡੀ ਹੈਗੀ ਆ। ਕਹਿੰਦੇ ਵੀ ਕਰੋਨਾ ਵਾਇਰਸ ਦੇ ਨਾਲ ਕੈਲੀਫੋਰਨੀਆ ਜਿਹੜਾ ਆ $72.1 ਬਿਲੀਅਨ ਜਿਹੜੀ ਇਹਦੀ ਟੂਰਿਜ਼ਮ ਇੰਡਸਟਰੀ ਆ ਉਹਦੇ ਨਾਲ ਉਹਦਾ ਘਾਟਾ ਪਊਗਾ 2020 ਦੇ ਵਿੱਚ। 1 ਸਾਲ ਦੇ ਵਿੱਚ $72 ਬਿਲੀਅਨ ਟੂਰਿਜ਼ਮ ਇੰਡਸਟਰੀ ਲੂਜ਼ ਕਰੂਗੀ ਕੈਲੀਫੋਰਨੀਆ 'ਚ। ਅਤੇ ਇਕੱਲੇ ਪੈਸੇ ਨਹੀਂ, 6,13,000 ਜੋਬਸ ਜਿਹੜੀਆਂ ਆ, ਨੌਕਰੀਆਂ ਟੂਰਿਜ਼ਮ ਇੰਡਸਟਰੀ ਦੇ ਨਾਲ ਰਿਲੇਟਡ ਹੈਗੀਆਂ, ਉਹ ਵੀ ਚਲੇ ਗਈਆਂ ਜਾਂ ਚਲੇ ਜਾਣਗੀਆਂ। ਜੀ, ਤੇਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਪਿਛਲੇ 5 ਦਿਨਾਂ ਦੇ ਵਿੱਚ ਵਾਧਾ ਜਿਹੜਾ ਆ ਉਹ ਦੇਖਿਆ ਜਾ ਰਿਹਾ ਆ। ਇਸ ਮੌਕੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਤਕਰੀਬਨ ਕੱਚੇ ਤੇਲ ਦੀ, ਅਮਰੀਕੀ ਕੱਚੇ ਤੇਲ ਦੀ ਕੀਮਤ $24.35 ਦੇ ਤਕਰੀਬਨ ਜਿਹੜੀ ਉਹ ਚੱਲ ਰਹੀ ਹੈ, ਜਿਹੜੀ ਕਿ ਇੱਕ ਟਾਈਮ ਨੈਗੇਟਿਵ
$40 ਤੱਕ ਵੀ ਜਿਹੜੀ ਉਹ ਪਹੁੰਚ ਗਈ ਸੀ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਕੋਨਮੀ ਰੀਓਪਨ ਹੋਣ ਦੀ ਜਿਹੜੀਆਂ ਗੱਲਾਂ ਆ 3 ਟ੍ਰਿਲੀਅਨ ਡਾਲਰ ਹੋਰ ਜਿਹੜਾ ਆ ਉਹ ਬੋਰੋ ਕਰਨਾ ਹੈ, ਕਰਜ਼ਾ ਚੱਕਣਾ ਆ ਟ੍ਰੈਜਰੀ ਡਿਪਾਰਟਮੈਂਟ ਨੇ। ਇਹ ਸਾਰੀਆਂ ਚੀਜ਼ਾਂ ਨੂੰ ਇਕਨੋਮਿਕ ਤੌਰ ਦੇ ਉੱਤੇ ਟੀਕੇ ਜਿਹੜੇ ਇੱਕ ਹਿਸਾਬ ਦੇ ਨਾਲ ਲੱਗਣੇ ਆ, ਉਸ ਨੂੰ ਲੈ ਕੇ ਸਟਾਕ ਮਾਰਕੀਟ ਜਿਹੜੀ ਉੱਤੇ ਚੱਲ ਰਹੀ ਆ। ਉੱਦਣ ਹਰਜੋਤ ਸਿੰਘ ਜੀ, ਵੱਡੀਆਂ ਕੰਪਨੀਆਂ ਜਿਹੜੀਆਂ ਕੈਟਰਪਿਲਰ ਦੇ ਬਾਰੇ ਇੱਕ ਖਬਰ ਆ ਰਹੀ ਸੀ, ਉਹਨਾਂ ਨੇ ਆਪਣੇ ਪਲਾਂਟ ਤਾਂ ਕਈ ਥਾਵਾਂ ਦੇ ਉੱਤੇ ਬੰਦ ਕਰ ਦਿੱਤੇ, ਲੋਕਾਂ ਨੂੰ ਜਿਹੜੀਆਂ ਜੌਬ ਤੋਂ ਕੱਢ ਦਿੱਤਾ, ਪਰ ਕਹਿੰਦੇ ਵੀ ਉਹਨਾਂ ਨੇ ਜਿਹੜੇ ਆਪਣੇ ਇਨਵੈਸਟਰ ਆ ਉਹਨਾਂ ਦੇ ਵਿੱਚ $700 ਮਿਲੀਅਨ ਜਿਹੜਾ ਉਹ ਵੰਡਿਆ। ਸੋ ਤੁਸੀਂ ਦੇਖੋ ਵੀ ਇੱਕ ਪਾਸੇ ਕਹਿੰਦੇ ਵੀ ਹਾਹਾਕਾਰ ਆ, ਪੈਸੇ ਨਹੀਂ, ਡਾਲਰ ਨਹੀਂ, ਤੇ ਇਨਵੈਸਟਰ ਨੂੰ ਡਿਵੀਡੈਂਡ ਦੇਣ ਨੂੰ ਕਹਿੰਦੇ ਉਹਨਾਂ ਦੇ ਕੋਲ ਡਾਲਰ ਸੀਗੇ, ਪਰ ਲੋਕ ਜੌਬ ਤੇ ਜਿਹੜੇ ਉਹ ਰੱਖਣ ਦੇ ਵਿੱਚ ਉਹ ਨਾਕਾਮਯਾਬ ਰਹੇ ਨੇ। ਅਗਲੀ ਖਬਰ ਵੀ ਜਿਹੜੀ ਕੈਲੀਫੋਰਨੀਆ ਨਾਲ ਮੈਂ ਸਾਂਝੀ ਕਰਨੀ ਚਾਹੁੰਦਾ। ਕੈਲੀਫੋਰਨੀਆ ਦੇ ਵਿੱਚ ਪਿਛਲੇ 5 ਸਾਲਾਂ 'ਚੋਂ 3 ਸਾਲ ਕਹਿੰਦੇ ਵੀ ਬਹੁਤ ਬੁਰੀ ਤਰ੍ਹਾਂ ਜਿਹੜੀਆਂ ਅੱਗਾਂ ਦੇ ਨਾਲ ਪ੍ਰਭਾਵਿਤ ਹੋਏ ਆ, ਬਹੁਤ ਜ਼ਿਆਦਾ ਜਿਹੜਾ ਆ ਨੁਕਸਾਨ ਹੋਇਆ, ਜਾਨੀ ਵੀ ਅਤੇ ਮਾਲੀ ਵੀ। ਆਪਾਂ ਦੇਖਿਆ ਕਿਸ ਤਰ੍ਹਾਂ ਯੂਬਾ ਸਿਟੀ ਦੇ ਲਾਗੇ ਇੱਕ ਪੂਰੇ ਦਾ ਪੂਰਾ ਟਾਊਨ ਹੀ ਸੜ ਕੇ ਸਵਾਹ ਹੋ ਗਿਆ ਸੀ। ਸੋ ਉਹਨੂੰ ਦੇਖਦੇ ਹੋਏ ਜਿਹੜੀ ਆ ਕੈਲੀਫੋਰਨੀਆ ਸਟੇਟ ਆਲਰੇਡੀ ਇਹਨਾਂ ਨੇ ਫਾਇਰ ਪ੍ਰੀਵੈਂਸ਼ਨ ਦੇ ਲਈ ਜਿਹੜੀ ਪ੍ਰੈਪਰੇਸ਼ਨਸ ਸ਼ੁਰੂ ਕਰ ਦਿੱਤੀਆਂ ਹੈਗੀਆਂ, ਕਿਉਂਕਿ ਗਰਮੀ ਆਲਰੇਡੀ ਸ਼ੁਰੂ ਹੋ ਗਈ ਆ। ਅਤੇ ਆਲਰੇਡੀ ਜਿਹੜੇ ਕੈਲ ਫਾਇਰ ਦੇ ਚੀਫ ਹੈਗੇ ਆ ਥੌਮ ਪੋਰਟਰ, ਉਹਨਾਂ ਨੇ ਕਿਹਾ ਵੀ 400 ਛੋਟੀਆਂ ਅੱਗਾਂ ਆਲਰੇਡੀ ਕੈਲੀਫੋਰਨੀਆ 'ਚ ਲੱਗ ਚੁੱਕੀਆਂ ਹੈਗੀਆਂ। ਸੋ ਕੈਲੀਫੋਰਨੀਆ ਜਿਹੜੀ ਆ ਇੱਕ ਸਟੇਟ ਅਜਿਹੀ ਸਟੇਟ ਆ ਜਿੱਥੇ ਪਿਛਲੇ 5 ਸਾਲਾਂ 'ਚ ਸਭ ਤੋਂ ਵੱਧ ਜਿਹੜੀਆਂ ਅੱਗਾਂ ਲੱਗੀਆਂ। ਸੋ ਆਉਣ ਵਾਲੇ ਸਮੇਂ 'ਚ ਘੱਟ ਲੱਗਣ, ਉਹਨੂੰ ਜਿਹੜੀ ਆ ਵੱਡੀ ਪ੍ਰੈਪਰੇਸ਼ਨ ਚੱਲ ਰਹੀ ਹੈਗੀ ਬਚਾਅ ਦੇ ਲਈ। ਜੀ, ਅਤੇ ਇੱਥੇ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਅਤੇ ਇੱਦਾਂ ਹੀ ਅਪਡੇਟ ਅਮਰੀਕਾ ਪ੍ਰੋਗਰਾਮ ਚੱਲਦਾ ਰਹੇਗਾ ਜੀ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ, ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ, ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲੇਡ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਭਾਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ, ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ, ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ, ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476।
ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸਵੀਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit maflife.com. MAF, California Department of Insurance, license number 0M92002। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਆਪਾਂ ਜਿਸ ਤਰ੍ਹਾਂ ਕੱਲ੍ਹ ਵੀ ਸਰੋਤਿਆਂ ਨਾਲ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਸੈਕਰਾਮੈਂਟੋ ਸਟੇਟ ਯੂਨੀਵਰਸਿਟੀ ਦੇ ਵਿੱਚ ਜਿਹੜੀ ਆ ਪੰਜਾਬੀ ਦੀਆਂ ਕਲਾਸਾਂ ਕਾਫੀ ਸਾਲਾਂ ਤੋਂ ਚੱਲ ਰਹੀਆਂ ਸੀ ਅਤੇ ਹੁਣ ਸੈਕਰਾਮੈਂਟੋ ਸਟੇਟ ਯੂਨੀਵਰਸਿਟੀ ਨੇ ਇਹ ਅਨਾਊਂਸ ਕੀਤਾ ਹੈ ਵੀ ਉਹ ਅਗਲੇ ਜਿਹੜਾ ਸਮੈਸਟਰ ਆ ਉਹਦੇ ਵਿੱਚ ਜਿਹੜੀ ਪੰਜਾਬੀ ਦੀ ਕਲਾਸ ਨਹੀਂ ਲੈ ਕੇ ਆਉਣਗੇ। ਸੋ ਉਹਨੂੰ ਲੈ ਕੇ ਸਾਡੇ ਨਾਲ ਸੈਕਰਾਮੈਂਟੋ ਸਟੇਟ ਯੂਨੀਵਰਸਿਟੀ ਤੋਂ 2 ਸਟੂਡੈਂਟ ਜਿਹੜੇ ਆ ਉਹ ਜੁੜੇ ਹੋਏ ਆ। ਉਹ ਡਿਟੇਲ ਦੇ ਵਿੱਚ ਦੱਸਣਗੇ ਕੀ ਕਾਰਨ ਹੈਗਾ, ਕਿਹਦੇ ਕਰਕੇ ਉਹ ਜਿਹੜੀ ਕਲਾਸ ਬੰਦ ਕਰ ਰਹੇ ਹੈਗੇ ਆ ਅਤੇ ਕੀ ਆਪਾਂ ਜਿਹੜਾ ਕਰ ਸਕਦੇ ਹਾਂ। ਆਪਾਂ ਦੇਖਿਆ ਆ ਵੀ ਐਡੀ ਵੱਡੀ ਗਿਣਤੀ ਦੇ ਵਿੱਚ ਸੈਕਰਾਮੈਂਟੋ 'ਚ ਪੰਜਾਬੀ ਰਹਿੰਦੇ ਆ। ਮੇਰੇ ਹਿਸਾਬ ਨਾਲ 50 to 60,000 ਪੰਜਾਬੀ ਰਹਿੰਦੇ ਹੋਣੇ ਸੈਕਰਾਮੈਂਟੋ ਅਤੇ ਇਹਦੇ ਆਲੇ ਦੁਆਲੇ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ। 10 ਤੋਂ 12 ਦੇ ਕਰੀਬ ਗੁਰੂ ਘਰ ਆ। ਕਾਫੀ ਉੱਥੇ ਕਲਚਰਲਸ ਐਸੋਸੀਏਸ਼ਨ ਹੈਗੀਆਂ ਆ, ਹੋਰ ਜਿਹੜੇ ਗਰੁੱਪ ਹੈਗੇ ਆ ਅਤੇ ਪੰਜਾਬੀ ਉੱਥੇ ਬਹੁਤ ਜ਼ਰੂਰੀ ਆ। ਆਪਾਂ ਦੇਖਿਆ ਕੈਲੀਫੋਰਨੀਆ ਦੇ ਵਿੱਚ ਪਿਛਲੇ ਸਮਿਆਂ 'ਚ, ਚਾਹੇ ਉਹ ਯੂਨੀਵਰਸਿਟੀ ਕੈਲੀਫੋਰਨੀਆ ਸੀ, ਉੱਥੇ ਵੀ ਪੰਜਾਬੀ ਕਾਫੀ ਚਿਰ ਤੋਂ ਚੱਲਦੀ ਸੀ, ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਫਿਰ ਆਪਣੇ ਜਿਹੜੇ ਪੰਜਾਬੀ ਆ ਉਹਨਾਂ ਨੇ ਕਾਫੀ ਰੌਲਾ ਰੱਪਾ ਪਾਇਆ, ਫਿਰ ਚਾਲੂ ਰੱਖੀ। ਪਿਛਲੇ ਕੁਝ ਮਹੀਨੇ ਪਹਿਲਾਂ ਲਿਵਿੰਗਸਟਨ ਦੇ ਵਿੱਚ ਇਹ ਕੁਛ ਹੋਇਆ ਸੀ, ਹਾਈ ਸਕੂਲ ਵਾਲੇ ਬੰਦ ਕਰਨ ਲੱਗੇ ਸੀ, ਫਿਰ ਆਪਣੀ ਕਮਿਊਨਿਟੀ ਪੂਰੀ ਇਕੱਠੀ ਹੋਈ, ਉਹਨਾਂ ਨੇ ਜਿਹੜਾ ਚਾਲੂ ਰੱਖਿਆ। ਸੋ ਇਹ ਜਿਹੜਾ ਆ ਹੁਣ ਸੈਕਰਾਮੈਂਟੋ ਦੀ ਵਾਰੀ ਆਈ ਆ, ਸੋ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਜਿਹੜੀ ਆ ਗੱਲਬਾਤ ਕਰਾਂਗੇ ਜੀ। ਅਤੇ ਆਪਣੇ ਨਾਲ ਇਸ ਟਾਈਮ ਇਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਜਿਹੜੀ ਉੱਥੇ ਦੀ ਸਿੱਖ ਸਟੂਡੈਂਟ ਐਸੋਸੀਏਸ਼ਨ ਆ ਉਹਨਾਂ ਦੇ ਨਾਲ ਜੁੜੇ ਹੋਏ ਗੁਰਸ਼ਰਨਜੀਤ ਸਿੰਘ ਜਿਹੜੇ ਉਹ ਜੁੜ ਚੁੱਕੇ ਨੇ ਅਤੇ ਨਾਲ ਕਰਮ ਸਿੰਘ, ਦੋਨਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਗੁਰਸ਼ਰਨਜੀਤ ਸਿੰਘ ਜੀ, ਜ਼ਰੂਰ ਦੱਸੋ ਇਹ ਮਸਲਾ ਜਿਹੜਾ ਆ ਕਦੋਂ ਤੋਂ ਤੁਹਾਡੀ ਨਜ਼ਰਾਂ ਦੇ ਵਿੱਚ ਸਾਹਮਣੇ ਆਇਆ ਅਤੇ ਮਸਲਾ ਹੈ ਕੀ ਹੈ ਪੂਰਾ? ਜੀ ਭਾਜੀ, ਤਾਂ ਜਿੰਨਾ ਕਿ ਸਾਨੂੰ ਪਤਾ ਜੀ, ਡਾਕਟਰ ਅਮਰੀਕ ਸਿੰਘ ਜੀ ਜਿਹੜੇ ਆਪਣੇ ਸੈਕਰਾਮੈਂਟੋ ਸਟੇਟ ਪੰਜਾਬੀ ਸਿਖਾਉਂਦੇ ਪ੍ਰੋਫੈਸਰ ਨੇ, ਇਹਨਾਂ ਨੇ ਸਾਨੂੰ ਕੰਟੈਕਟ ਕੀਤਾ ਸੀ 2 ਦਿਨ ਪਹਿਲਾਂ। ਅਤੇ ਉਹਨਾਂ ਨੇ ਇੱਦਾਂ ਕਿਹਾ ਕਿ ਉਹ ਪਹਿਲਾਂ ਉਹਨਾਂ ਦੀ ਥੋੜ੍ਹੀ ਜਾਣਕਾਰੀ ਮੈਂ ਤੁਹਾਨੂੰ ਦੱਸ ਦਿੰਦਾ। ਡਾਕਟਰ ਅਮਰੀਕ ਸਿੰਘ ਜੀ ਪਹਿਲਾਂ 2006 ਤੋਂ ਹੁਣ ਤੱਕ ਲੈ ਕੇ ਪੰਜਾਬੀ ਪੜ੍ਹਾਉਂਦੇ ਆ ਆਪਣੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਕਰਾਮੈਂਟੋ ਸਟੇਟ। ਅਤੇ ਇਹ ਜਿਹੜਾ ਮਾਮਲਾ ਵਾ ਐਕਚੁਅਲੀ ਡਾਕਟਰ ਸਿੰਘ ਨੂੰ ਉਹਨਾਂ ਦੇ ਇੱਕ ਵਿਦਿਆਰਥੀ ਨੇ ਇਹਨਾਂ ਨੂੰ ਫੋਨ ਕੀਤਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਜਿਹੜੀ ਪੰਜਾਬੀ ਕਲਾਸ ਤੁਸੀਂ ਪੜ੍ਹਾਉਂਦੇ ਆ ਮੈਂ ਲੈਣਾ ਚਾਹੁੰਦਾ ਵਾ ਅਗਲੇ ਸਮੈਸਟਰ ਫਾਲ 'ਚ।
ਤੇ ਆਨਲਾਈਨ ਜਿਹੜਾ ਕੋਰਸ ਕੈਟਲੌਗ ਵਾ ਉਹ 'ਚ ਮੈਨੂੰ ਦਿਖਾ ਨਹੀਂ ਰਿਹਾ ਜੀ ਤੇ ਫਿਰ ਉਸ ਤੋਂ ਬਾਅਦ ਡਾਕਟਰ ਸਿੰਘ ਨੇ ਆਪਣੇ ਜਿਹੜਾ ਹੈਡ ਆਫ ਡਿਪਾਰਟਮੈਂਟ ਕਰਟਿਸ ਸਮਿਥ ਆ ਜਿਹੜੇ ਕਿ ਵਰਲਡ ਲੈਂਗੁਏਜ ਦਾ ਹੈਡ ਆਫ ਡਿਪਾਰਟਮੈਂਟ ਅਜੇਰਾ ਉਹਨਾਂ ਨੂੰ ਈਮੇਲ ਮਾਰੀ ਤੇ ਜੀ। ਫਿਰ ਉਹਨਾਂ ਤੋਂ ਜਾ ਕੇ ਪਤਾ ਲੱਗਿਆ ਕਿ ਉਹਨਾਂ ਨੇ 10 ਪੁੱਛਣ ਤੋਂ ਬਿਨਾਂ ਹੀ ਸਲਾਹ ਕਿਸੇ ਦੇ ਨਾਲ ਉਹਨਾਂ ਨੇ ਲਈ ਤੇ ਉਹਨਾਂ ਨੇ ਫੈਸਲਾ ਸੁਣਾਤਾ ਕਿ ਪੰਜਾਬੀ ਆਪਾਂ ਐਤਕੀ ਰੱਖਣੀ ਨਹੀਂ ਜੀ ਕਿਉਂਕਿ ਬਜਟ ਘੱਟ ਉਹਨਾਂ ਨੇ ਰੀਜ਼ਨ ਦਿੱਤਾ ਵਾ ਸੀ। ਹਾਂਜੀ ਜੀ ਸੋ ਇਹ ਸਰੋਤਿਆਂ ਨੂੰ ਦੱਸਦੀ ਹੈ ਜਿਹੜੇ ਸਾਡੇ ਸਰੋਤੇ ਆਲ ਓਵਰ USA ਵੀ ਸੁਣ ਰਹੇ ਸਾਰੇ ਵੱਖ-ਵੱਖ ਮੁਲਕਾਂ 'ਚ ਡਾਕਟਰ ਅਮਰੀਕ ਸਿੰਘ ਮੈਂ ਪਰਸਨਲੀ ਉਹਨਾਂ ਨੂੰ ਜਾਣਦਾ ਬਹੁਤ ਹੀ ਵਧੀਆ ਪ੍ਰੋਫੈਸਰ ਹੈਗੇ ਆ ਜੇ ਤੁਸੀਂ ਜਿਹੜਾ ਰੇਟ ਮਾਈ ਟੀਚਰ ਜਾਂ ਕੋਈ ਵੀ ਗੂਗਲ 'ਤੇ ਸਰਚ ਕਰਕੇ ਦੇਖੋ ਉਹਨਾਂ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਬਹੁਤ ਹੀ ਵਧੀਆ ਜਿਹੜੇ ਕਮੈਂਟ ਦਿੰਦੇ ਆ ਵੀ ਉਹ ਬਹੁਤ ਹੀ ਗੁੱਡ ਟੀਚਰ ਹੈਗੇ ਆ ਸੋ ਇਹਦੇ ਲਈ ਹੁਣ ਜਿਹੜੇ ਸਟੂਡੈਂਟਸ ਆ ਉਹ ਮੈਨੂੰ ਪਤਾ ਲੱਗਾ ਇਹ ਵੀ ਹੋਇਆ ਸੀ ਵੀ 2 ਸਾਲ ਪਹਿਲਾਂ ਵੀ ਕੋਸ਼ਿਸ਼ ਕੀਤੀ ਗਈ ਸੀ ਬੰਦ ਕਰਨ ਦੀ ਪਰ ਫਿਰ ਇਹਨਾਂ ਨੇ ਚਾਲੂ ਰੱਖੀ ਸੀ ਤੇ ਹੁਣ ਫਿਰ ਤੁਸੀਂ ਕੀ ਕਰ ਰਹੇ ਹੈਗੇ ਆ ਜਾਂ ਸਾਨੂੰ ਜਿਹੜੀ ਸਿੱਖ ਸੰਗਤਾਂ ਆ ਜਿੰਨੇ ਪੰਜਾਬੀ ਭੈਣ ਭਰਾ ਉਹਨਾਂ ਨੂੰ ਕੀ ਕਰਨਾ ਚਾਹੀਦਾ ਤਾਂ ਕਿ ਫੰਡਿੰਗ ਦਾ ਤਾਂ ਹਮੇਸ਼ਾ ਰੌਲਾ ਪਾਉਂਦੇ ਰਹਿੰਦੇ ਵੀ ਜੀ ਸਾਡੇ ਕੋਲ ਫੰਡਿੰਗ ਹੈ ਨਹੀਂ ਪਰ ਕਿਉਂਕਿ ਏਡੀ ਵੱਡੀ ਜਿਹੜੀ ਕਮਿਊਨਿਟੀ ਆ ਤੇ ਉਹਨੂੰ ਸਰਵ ਤਾਂ ਕਰਨਾ ਹੀ ਪੈਣਾ ਹੈ ਨਾ। ਹਾਂਜੀ ਜਿਵੇਂ ਤੁਸੀਂ ਕਿਹਾ ਸੀ ਜਿਵੇਂ 2 ਸਾਲ ਪਹਿਲਾਂ ਵੀ ਇਹੋ ਜਿਹਾ ਹੀ ਕੰਮ ਕਦੇ ਪਹਿਲਾਂ ਹੋਇਆ ਸੀਗਾ ਐਗਜ਼ੈਕਟਲੀ ਸੇਮ ਹੀ 2 ਸਾਲ ਪਹਿਲਾਂ ਅਚਾਨਕ ਹੀ ਉਹਨਾਂ ਨੇ ਪੁੱਛੇ ਤੋਂ ਬਿਨਾਂ ਜਿਹੜੀ ਪੰਜਾਬੀ ਦੀ ਪਹਿਲੀ ਕਲਾਸ ਆ 1A ਉਹ ਡਿਸਕੰਟੀਨਿਊ ਕਰਤੀ ਸੀ ਤੇ ਉਦੋਂ ਵੀ ਕੁਝ ਸਟੂਡੈਂਟਾਂ ਨੇ ਪਟੀਸ਼ਨ ਪਾ ਕੇ 1-2 ਥਾਵਾਂ ਤੋਂ ਯੂਨੀਵਰਸਿਟੀ ਦੇ ਵਿੱਚ ਹੀ ਉਹਨਾਂ ਨੇ ਗੱਲਬਾਤ ਕਰਕੇ 4-5 ਜਣਿਆਂ ਨੇ ਉਹਨਾਂ ਨੇ ਕਿਹਾ ਵੀ ਸਾਨੂੰ ਇਹ ਕਲਾਸ ਚਾਹੀਦੀ ਆ ਤੇ ਉਹ ਪ੍ਰੈਜ਼ੀਡੈਂਟ ਜਿਹੜਾ ਨੈਲਸਨ ਆ ਜਿਨ੍ਹਾਂ ਦਾ ਯੂਨੀਵਰਸਿਟੀ ਦੇ ਉੱਤੇ ਕਾਫੀ ਰੋਲ ਆ ਉਹਨਾਂ ਤੱਕ ਉਹਨਾਂ ਨੇ ਪਹੁੰਚ ਕੀਤੀ ਤੇ ਪ੍ਰੈਜ਼ੀਡੈਂਟ ਨੈਲਸਨ ਨੇ ਕਿਹਾ ਵੀ ਜ਼ਰੂਰ ਜੇ ਬੱਚੇ ਇਹ ਕਲਾਸ ਲੈਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਕਲਾਸ ਦਿੱਤੀ ਜਾਣੀ ਚਾਹੀਦੀ ਆ। ਸੋ ਜਿਹੜਾ ਕਮਿਊਨਿਟੀ ਵੱਲੋਂ ਅਸੀਂ ਜਿਹੜੇ ਸੈਕਰਮੈਂਟੋ ਸਟੇਟ ਦੇ ਸਾਰੇ ਵਿਦਿਆਰਥੀ ਸੀ ਜਿਹੜੇ ਸਟੂਡੈਂਟ ਸੀ ਅਸੀਂ ਸਾਰਿਆਂ ਨੂੰ ਕਿਹਾ ਕਿ ਜਿਹੜੀ ਅਗਲੇ ਸਾਲ ਦੀ ਜਿਹੜੀ ਤੁਸੀਂ ਪੰਜਾਬੀ 1A ਆ ਤੁਸੀਂ ਕਰਟਿਸ ਸਮਿਥ ਨੂੰ ਈਮੇਲ ਭੇਜੋ ਤੇ 2-3 ਜਿਹੜੇ ਡੀਨ ਅਵਾਰਡਸ ਦੇ ਵਿੱਚ ਕਾਫੀ ਰੋਲ ਨਿਭਾ ਕਰਦੇ ਆ ਜਿਹੜੇ ਕਾਉਂਸਲਰਸ ਨੇ ਉਹਨਾਂ ਨੂੰ ਤੁਸੀਂ ਈਮੇਲ ਭੇਜੋ ਵੀ ਅਸੀਂ ਇਹ ਕਲਾਸ ਲੈਣਾ ਚਾਹੁੰਦੇ ਆ। ਤੇ ਜੇ ਤੁਸੀਂ ਪਿੱਛੇ ਦੇਖੋਗੇ ਪਿੱਛੇ 5 ਸਾਲ ਦਾ ਜਿਹੜਾ ਤੁਸੀਂ ਟੋਟਲ ਇਨਰੋਲਮੈਂਟ ਆ ਪੰਜਾਬੀ ਦੀ ਉਹ ਇੰਨੀ ਜ਼ਿਆਦਾ ਹੁੰਦੀ ਆ ਕਿ ਆਲਮੋਸਟ ਇੱਕ ਕਲਾਸ ਵਿੱਚ 30 ਜੇ 40 ਜਾਣੇ ਬਹਿੰਦੇ ਆ ਤਾਂ ਸਾਲ ਦੇ ਵਿੱਚ 50 ਬੱਚੇ ਹੁੰਦੇ ਆ ਜਿਹੜੇ ਕਲਾਸ ਲੈਣਾ ਚਾਹੁੰਦੇ ਆ ਤੇ ਡਾਕਟਰ ਸਿੰਘ ਨੂੰ 10-15 ਬੱਚੇ ਉਹਨਾਂ ਨੂੰ ਬਾਹਰ ਰੱਖਣੇ ਪੈਂਦੇ ਆ ਵੀ ਕਿਉਂ ਕਰਕੇ ਉਹਨੂੰ ਰੂਮ ਵੀ ਨਹੀਂ ਹੁੰਦਾ ਉਸ ਕਲਾਸ ਵਿੱਚ। ਸੋ ਇਹ ਬਹੁਤ ਹੀ ਸਮਝ ਲਓ ਕਿ ਇੰਪੈਕਟਡ ਕਲਾਸ ਸੀਗੀ ਜਿਸ ਦੇ ਵਿੱਚ ਸਾਰੇ ਬਹੁਤ ਉਤਸ਼ਾਹ ਸੀ ਬੱਚਿਆਂ ਦੇ ਵਿੱਚ ਇਹ ਕਲਾਸ ਲੈਣ ਦਾ ਕਿਉਂ ਕਰਕੇ ਜਿਹੜੇ ਬੱਚੇ ਨੇ ਉਹਨਾਂ ਨੇ ਜੇ 18-19-20 ਸਾਲਾਂ ਦੇ ਬੱਚੇ ਨੇ ਉਹਨਾਂ ਨੇ ਕਿਤੇ ਗੁਰਦੁਆਰਾ ਸਾਹਿਬ ਦੇ ਸੰਡੇ ਸਕੂਲ ਦੇ ਕਲਾਸ ਵਿੱਚ ਤਾਂ ਉਹਨਾਂ ਨੇ ਬਹਿਣਾ ਨਹੀਂ ਤੇ ਤਾਂ ਉਹ ਸਮਝਦੇ ਆ ਕਿ ਉਹ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਕ੍ਰੈਡਿਟ ਯੂਨਿਟ ਮਿਲਣਗੇ 8 ਯੂਨਿਟ ਤੁਸੀਂ 5 1B ਲਾਓਗੇ ਕਾਫੀ ਯੂਨਿਟ ਹੁੰਦੇ ਆ ਸੋ ਤੁਹਾਨੂੰ ਉਹਦਾ ਵੀ ਫਾਇਦਾ ਮਿਲਦਾ ਨਾਲੇ ਤੁਸੀਂ ਪੰਜਾਬੀ ਵੀ ਸਿੱਖ ਸਕਦੇ ਆ ਸੋ ਨਾਲੇ ਤੁਹਾਡਾ ਕਮਿਊਨਿਟੀ ਵੀ ਉਸ ਵਿੱਚ ਬਣਦੀ ਆ। ਜਿਵੇਂ ਗੁਰਸ਼ਰਨਜੀਤ ਸਿੰਘ ਉੱਥੇ ਪ੍ਰਧਾਨ ਨੇ ਉਹਨਾਂ ਨੂੰ ਪਤਾ ਕਿ ਜਿਹੜੀ ਪੰਜਾਬੀ ਕਲਾਸ ਦੀ ਕਮਿਊਨਿਟੀ ਆ ਹਰ ਸਾਲ ਉਹਦੇ ਵਿੱਚ ਬਹੁਤ ਹੀ ਵਧੀਆ ਹੁੰਦਾ ਵੀ ਉਹ 30-40 ਬੱਚੇ ਇਕੱਠੇ ਹੁੰਦੇ ਨੇ ਉਹ ਭਾਵੇਂ ਇਵੈਂਟ ਵੀ ਕਰ ਸਕਦੇ ਨੇ ਕੈਂਪਸ ਦੇ ਉੱਤੇ ਸੋ ਉਹਨਾਂ ਦਾ ਕਾਫੀ ਨੈਟਵਰਕ ਉਸ ਕਲਾਸ ਤੋਂ ਵੀ ਬਣ ਜਾਂਦਾ ਸੋ ਉਹਨਾਂ ਲਈ ਇਹ ਬਹੁਤ ਇੰਪੋਰਟੈਂਟ ਕਲਾਸ ਸੀਗੀ ਜਿਹਦੇ ਵਿੱਚ ਕਿ ਬੱਚਿਆਂ ਵੱਲ ਬਹੁਤ ਉਤਸ਼ਾਹ ਹੁੰਦਾ। ਤੇ ਜਿਹੜੀ ਇਹ ਬਜਟ ਕੱਟ ਦੀ ਗੱਲ ਆ ਪਹਿਲਾਂ ਵੀ ਇਹਨਾਂ ਨੇ ਇਹੀ 2-3 ਸਾਲ ਪਹਿਲਾਂ ਅਚਾਨਕ ਇਹ ਬਹਾਨਾ ਸਮਝ ਲਓ ਕਿ ਲਾਇਆ ਕਿ ਬਜਟ ਕੱਟ ਦੀ ਲੋੜ ਆ ਤੇ ਇਹ ਯੂਜੂਲੀ ਇਹ ਇੱਕ ਐਡਮਿਨਿਸਟ੍ਰੇਟਿਵ ਡਿਸੀਜਨ ਹੋ ਜਾਂਦਾ ਵੀ ਕਦੇ ਪੰਜਾਬੀ ਨੂੰ ਪਾ ਲਿਆ ਕਦੇ ਘਟਾ ਲਿਆ ਤੇ ਅਸੀਂ ਯੂਨੀਵਰਸਿਟੀ ਨੂੰ ਹੁਣ ਦੱਸਿਆ ਕਿ ਤੁਸੀਂ ਜੇ ਕੋਈ ਬਜਟ ਕੱਟ ਸੀ ਜਾਂ ਕੋਈ ਫੰਡਿੰਗ ਦੀ ਗੱਲ ਆ ਇਹਦੇ ਵਿੱਚ ਮੈਨੂੰ ਲੱਗਦਾ ਕਾਫੀ ਕਮਿਊਨਿਟੀ ਦੇ ਮੈਂਬਰ ਨੇ ਵੀ ਹੁਣ ਤੱਕ ਜਿਹੜਾ ਹੈਗਾ ਸਾਥ ਦਿੱਤਾ ਜਿਵੇਂ ਨਾਮ ਲੈਣਾ ਬਣਦਾ ਜੀ ਡਾਕਟਰ ਕਾਂਗ ਜਿਹੜਾ ਪੰਜਾਬੀ ਅਮਰੀਕਨ ਕਲਚਰ ਐਸੋਸੀਏਸ਼ਨ ਆ ਉਹਨਾਂ ਨੇ ਵੀ ਕਿਹਾ ਕਿ ਜਦੋਂ ਵੀ ਕਿਤੇ ਆਪਾਂ ਨੂੰ ਇੱਕ ਫੰਡਿੰਗ ਦੀ ਲੋੜ ਆਪਾਂ ਜ਼ਰੂਰ ਗੁਰਦੁਆਰਾ ਸਾਹਿਬਾਂ ਨੂੰ ਇਕੱਠੇ ਕਰਕੇ ਤਾਂ ਉਹ ਗੱਲ ਕਰ ਸਕਦੇ ਹਾਂ। ਸੋ ਇਹ ਜਿਹੜੀ ਫੰਡਿੰਗ ਦੀ ਗੱਲ ਆ ਇਹ ਇੱਕ ਤਾਂ ਮੁੱਦਾ ਇਹ ਆ ਵੀ ਜੇ ਉਹਨਾਂ ਨੂੰ ਬਜਟ ਕੱਟ ਸੀ ਐਂ ਗੱਲ ਹੁੰਦੀ ਆ ਤਾਂ ਜਿਹੜਾ ਫੰਡਿੰਗ ਆ ਉਹ ਆਪਾਂ ਕਮਿਊਨਿਟੀ ਕੋਲ ਜਾ ਕੇ ਇਕੱਠਾ ਕਰ ਸਕਦੇ ਹਾਂ ਪਰ ਹੁਣ ਲਈ ਅਸੀਂ ਇਹ ਚਾਹੁੰਦੇ ਹਾਂ ਕਿ ਇੱਕ ਅਸੀਂ ਮੀਟਿੰਗ ਰਿਕੁਐਸਟ ਕੀਤੀ ਹੈ ਐਡਮਿਨਿਸਟ੍ਰੇਸ਼ਨ ਨਾਲ ਜਿਹੜੇ ਕਮਿਊਨਿਟੀ ਦੇ ਜਿਹੜੇ ਵੱਖ-ਵੱਖ ਮੈਂਬਰ ਆ ਉਹਨਾਂ ਨਾਲ ਮਿਲੋ ਤੇ ਜਿਹੜਾ ਬਾਕੀ ਆ ਜਿਹੜੀ ਅਸੀਂ ਐਕਸਟਰਨਲੀ ਜਿਹੜਾ ਪ੍ਰੈਸ਼ਰ ਆ ਇੱਕ ਪਟੀਸ਼ਨ ਰਾਹੀਂ ਉਹਨਾਂ ਨੂੰ ਇਹ ਵੀ ਪਤਾ ਕਿ ਇੱਕ ਪਟੀਸ਼ਨ ਚੱਲ ਰਿਹਾ ਹੈ ਜਿਹਦੇ ਵਿੱਚ 2500 ਸਿਗਨੇਚਰ ਮੈਂ ਕੱਲ ਰਾਤ 2500 ਸਿਗਨੇਚਰ ਸੀ ਹੁਣ ਸ਼ਾਇਦ ਜ਼ਿਆਦਾ ਹੋ ਗਏ ਹੋਣੇ ਆ ਤੇ ਇੱਕ ਇਹ ਚੱਲ ਰਿਹਾ ਤੇ ਇੱਕ ਅਸੀਂ ਸਟੂਡੈਂਟਾਂ ਨੂੰ ਈਮੇਲ ਕਰ ਰਹੇ ਹਾਂ ਵੀ ਤੁਸੀਂ ਵੱਧ ਚੜ ਕੇ ਜਿਹੜਾ ਪੰਜਾਬੀ 1A ਆ ਇਹਦੇ ਵਿੱਚ ਤੁਸੀਂ ਈਮੇਲ ਭੇਜੋ ਵੀ ਅਸੀਂ ਇਨਰੋਲ ਹੋਣਾ ਰਾਈਟ ਸੇ ਸਾਨੂੰ ਤਾਂ ਪੂਰੀ ਆਸ ਆ ਕਿ ਘੱਟੋ ਘੱਟ ਮਤਲਬ 40-50 ਸਟੂਡੈਂਟ ਜਿਹੜੇ ਹੈਗੇ ਆ ਉਹ ਅਗਲੇ ਸਾਲ ਵਿੱਚ ਉਹ ਜਿਹੜੀ ਕਲਾਸ ਆ ਉਹ ਲੈਣਾ ਮੰਗਦੇ ਆ।
ਸੋ ਜਿਹੜੀ ਪਟੀਸ਼ਨ ਹੈਗੀ ਤੁਹਾਡੀ ਉਹਦੇ ਬਾਰੇ ਥੋੜ੍ਹੀ ਡਿਟੇਲ 'ਚ ਦੱਸੋ। change.org ਤੇ ਹੈਗੀ ਆ, ਤਾਂ ਕਿ ਉਹਦਾ ਲਿੰਕ ਆਪਾਂ ਜਿਹੜਾ ਪੰਜਾਬੀ ਰੇਡੀਓ USA ਦੀ ਫੇਸਬੁੱਕ ਸਾਡੀ ਕਾਫੀ ਵੱਡੀ ਫੇਸਬੁੱਕ ਦੇ ਮੈਂਬਰਸ਼ਿਪ ਆ, ਉੱਥੇ ਆਪਾਂ ਸ਼ੇਅਰ ਕਰ ਦਈਏ, ਤਾਂ ਕਿ ਜਿਹੜੇ ਹੋਰ ਵੀ ਸਰੋਤੇ ਆ ਉਹਨੂੰ ਸਾਈਨ ਕਰ ਸਕਣ ਪਈ ਪੰਜਾਬੀ ਜਿਹੜੀ ਆ ਇਹ ਕੰਟੀਨਿਊ ਰਹਿਣੀ ਚਾਹੀਦੀ ਹੈਗੀ ਆ। ਹਾਂਜੀ, ਸੋ ਜਿਵੇਂ ਕਿ ਯੂਨੀਵਰਸਿਟੀ ਤੇ ਪ੍ਰੈਸ਼ਰ ਪਾਉਣ ਦੀ ਲੋੜ, ਇੱਕ ਤਾਂ ਅਸੀਂ ਜਿਹੜੇ ਨਾਲ ਦੀ ਨਾਲ ਅੰਦਰੋਂ ਜਿਹੜੀ ਗੱਲਬਾਤ ਆ ਯੂਨੀਵਰਸਿਟੀ ਦੇ ਅਫੀਸ਼ੀਅਲਾਂ ਨਾਲ ਉਹ ਵੀ ਚਲਾਈ ਰੱਖਦੇ ਆ, ਪਰ ਅਸੀਂ ਇਹ ਵੀ ਦਿਖਾਉਣਾ ਚਾਹੁੰਦੇ ਆ ਵੀ ਜਿਹੜੀ ਸਿੱਖ ਕਮਿਊਨਿਟੀ ਆ ਤੇ ਖਾਸ ਕਰਕੇ ਸੈਕਰਮੈਂਟੋ, ਉਹਨਾਂ ਵਿੱਚ ਕਿੰਨਾ ਇਹਦੇ ਬਾਰੇ ਉਤਰਾਜ ਆ ਵੀ ਜਿਹੜੀ ਕਿੰਨੇ ਡਿਸਅਪੁਆਇੰਟ ਹੋਏ ਆ ਕਿ ਜਿਹੜੀ ਪੰਜਾਬੀ ਆ ਉਹ ਕੈਂਸਲ ਕੀਤੀ ਗਈ ਹੈ। ਸੋ ਇੱਕ ਪਟੀਸ਼ਨ ਅਸੀਂ ਨਾਲ ਦੀ ਨਾਲ ਇਹ ਵੀ ਚਲਾਈ ਸੀ ਵੀ ਉਹਨਾਂ ਨੂੰ ਦਿਖਾਉਣ ਲਈ ਵੀ ਦੇਖੋ ਜੇ ਕੋਈ ਬਜਟ ਕੱਟ ਦੀ ਗੱਲ ਆ ਤਾਂ ਸਾਨੂੰ ਦਿਖਾਓ ਵੀ ਕਿੱਥੇ ਜਿਹੜੀ ਬਜਟਿੰਗ ਦੀ ਇਸ਼ੂਜ਼ ਆਈ ਸੀ ਤੇ ਕਿੱਥੇ ਕਿਤੇ ਐਨਰੋਲਮੈਂਟ ਘੱਟ ਸੀ ਜਾਂ ਤੁਹਾਨੂੰ ਉਹਦੇ ਵਿੱਚ ਨੈਟ ਲਾਸ ਹੁੰਦਾ ਸੀ ਕਲਾਸ ਵਿੱਚੋਂ। ਮੈਂ ਕਿਹਾ ਜਿਹੜੀ ਇਹ ਇਨਫੋਰਮੇਸ਼ਨ ਆ ਜੇ ਅਸੀਂ ਮੀਟਿੰਗ ਵਿੱਚ ਜਾਵਾਂਗੇ ਇਹ ਰਿਕੁਐਸਟ ਕਰਾਂਗੇ, ਜੇ ਇਹ ਗੱਲ ਹੋਈ ਤਾਂ ਆਪਾਂ ਫੰਡਿੰਗ ਲੈ ਕੇ ਜਾਵਾਂਗੇ। ਪਰ ਆਪਣੇ ਵੱਲੋਂ ਸੰਗਤ ਵੱਲੋਂ ਇਹੀ ਜਿਹੜੀ ਹੁਣ ਲਈ ਜਿਹੜਾ ਆਪਣੀ ਸਟ੍ਰੈਟਜੀ ਆ ਉਹ ਇਹ ਆ ਵੀ ਆਪਾਂ ਜਿਹੜੇ ਕਮਿਊਨਿਟੀ ਦੇ ਮੈਂਬਰ ਆ ਮੀਟਿੰਗ ਰਿਕੁਐਸਟ ਕਰਕੇ ਉਹਨਾਂ ਨਾਲ ਮਿਲੀਏ ਤੇ ਉਧਰੋਂ ਦੂਸਰੇ ਪਾਸੋਂ ਜਿਹੜੀ ਸੰਗਤ ਆ ਉਹ ਆ ਜਿਹੜੀ ਪਟੀਸ਼ਨ ਆ ਉਹ ਸਾਈਨ ਕਰੇ। ਜੋ change.org ਤੇ ਪਟੀਸ਼ਨ ਆ ਉਹ ਅਸੀਂ ਡੀਨ ਆਫ ਆਰਟਸ ਸ਼੍ਰੀ ਮਾਇਰ ਜਿਨ੍ਹਾਂ ਦੇ ਹੱਥ ਵਿੱਚ ਕਾਫੀ ਕੁਛ ਆ, ਜਿਹੜੀ ਪ੍ਰੋਗਰਾਮਿੰਗ ਸਕੈਜੂਲਿੰਗ ਹੁੰਦੀ ਆ ਫਾਲ ਸਮੈਸਟਰ ਦੀ ਕਲਾਸਾਂ ਦੀ, ਜਿਨ੍ਹਾਂ ਨੇ ਉਹਨਾਂ ਨੇ ਸਕੈਜੂਲ ਬਣਾਉਣਾ ਜਾਂ ਕਿਹੜੀਆਂ ਕਲਾਸਾਂ ਉਹਨਾਂ ਨੇ ਆਫਰ ਕਰਨੀਆਂ, ਉਹ ਜ਼ਿਆਦਾਤਰ ਹੱਥ ਡੀਨ ਆਫ ਆਰਟਸ ਦੇ ਥੱਲੇ ਹੀ ਹੁੰਦਾ। ਸੋ ਉਹਨਾਂ ਨੂੰ ਅਸੀਂ ਪਟੀਸ਼ਨ ਪਾਈ ਆ ਤੇ ਪ੍ਰੈਜ਼ੀਡੈਂਟ ਨੈਲਸਨ ਨੂੰ ਵੀ ਪਾਈ ਹੈ, ਜਿਹੜੇ ਉਹਨਾਂ ਦੇ ਵੀ ਉੱਤੇ ਆ ਉਹਨਾਂ ਨੂੰ ਪਟੀਸ਼ਨ ਪਾਈ ਹੈ ਵੀ ਜਿਹੜੀ ਪੰਜਾਬੀ ਆ ਇਹਦਾ ਸੈਕਰਮੈਂਟੋ ਵਿੱਚ ਬਹੁਤ ਵੱਡਾ ਇਤਿਹਾਸ ਆ ਤੇ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡਾ ਇਤਿਹਾਸ ਆ। 100 ਸਾਲ ਤੋਂ ਤਕਰੀਬਨ ਜਿਹੜੇ ਪੰਜਾਬੀ ਆ ਉਹ ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਆ। ਸੈਕਰਮੈਂਟੋ ਸਟੇਟ ਵਿੱਚ ਕਾਫੀ ਗਿਣਤੀ ਆ। ਤੁਸੀਂ ਦੇਖ ਲਓ ਕਿ ਕਈ ਮੈਂ ਸਟੂਡੈਂਟ ਮਿਲੇ ਨੇ ਜਿਹਨਾਂ ਨੂੰ ਚੀਕੋ ਸਟੇਟ ਵੀ ਮਿਲੀ ਸੀ, ਸੈਕਰਮੈਂਟੋ ਸਟੇਟ ਵੀ ਮਿਲੀ ਸੀ। ਉਹਨਾਂ ਨੂੰ ਸੈਕਰਮੈਂਟੋ ਸਟੇਟ ਤਾਂ ਚੁਣਿਆ ਕਿਉਂ ਕਰਕੇ ਉਹ 1-2 ਸਾਲ ਪੰਜਾਬੀ ਸਿੱਖ ਸਕਦੇ ਸੀ ਇੱਥੇ। ਸੋ ਜਿਹੜਾ ਇਹ ਕਲਾਸ ਡਾਕਟਰ ਅਮਰੀਕ ਸਿੰਘ ਦੀ ਕਲਾਸ ਆ ਇਹਦੇ ਵਿੱਚ ਕਈ ਬੱਚੇ ਜਿਹੜੇ ਹੈ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਹੁੰਦੀ ਤੇ ਉਹ ਸਾਲ ਉਹਨਾਂ ਨਾਲ ਲਾ ਕੇ ਉਹ ਆਏ ਪੰਜਾਬੀ ਬੋਲਦੇ ਆ ਤੇ ਉਹ ਪੜ੍ਹਨੀ ਵੀ ਜਾਣਦੇ ਆ ਤੇ ਲਿਖਣੀ ਵੀ ਜਾਣਦੇ ਆ ਤੇ ਆਉਣ ਵਾਲੀ ਪੀੜ੍ਹੀ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਖਾਸ ਕਰਕੇ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਪੰਜਾਬੀ ਕਾਫੀ ਬੱਚੇ ਨੂੰ ਜਿਵੇਂ ਲਿਖਣੀ ਨਹੀਂ ਪੜ੍ਹਨੀ ਨਹੀਂ ਆਉਂਦੀ, ਸੋ ਉਹਦੇ ਕਰਕੇ ਅਸੀਂ ਸਮਝਦੇ ਹਾਂ ਕਿ ਉਹ ਕਲਾਸ ਉਹ ਆਪਣੀ ਕਮਿਊਨਿਟੀ ਲਈ ਬਹੁਤ ਜ਼ਰੂਰੀ ਆ। ਬਿਲਕੁਲ, ਬਹੁਤ ਜਿਹੜਾ ਉਪਰਾਲਾ ਇਸ ਦੇ ਵਿੱਚ ਹੈਗਾ। ਮੈਂ ਇਸ ਦੇ ਵਿੱਚ ਤੁਹਾਨੂੰ ਦੋਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਵੀ ਇਹ ਬਾਰ-ਬਾਰ ਪੰਜਾਬੀ ਦੇ ਉੱਤੇ ਇਸ ਨੂੰ ਕਰਨ ਦਾ ਕੀ ਹੈ, ਕੀ ਹੋਰ ਵੀ ਜਿਹੜੀਆਂ ਬੋਲੀਆਂ ਭਾਸ਼ਾਵਾਂ ਆ ਉਹਨਾਂ ਨੂੰ ਇੱਦਾਂ ਰੱਦ ਕਰਦੇ ਰਹਿੰਦੇ ਆ ਜਾਂ ਇਕੱਲਾ ਪੰਜਾਬੀ ਦੇ ਉੱਤੇ ਹੀ ਇਹਨਾਂ ਦਾ ਵਾਰ ਹੈ? ਜਿੰਨਾ ਤੱਕ ਸਾਨੂੰ ਪਤਾ ਜੀ, ਇਹਨਾਂ ਨੇ ਤੁਸੀਂ ਵੀ ਪਹਿਲਾਂ ਕਿਹਾ ਸੀ ਕਿ 2-3 ਸਾਲ ਪਹਿਲਾਂ ਨੇ ਕੋਸ਼ਿਸ਼ ਤਾਂ ਕੀਤੀ ਸੀ ਪੰਜਾਬੀ ਨੂੰ ਮਿਟਾਉਣ ਲਈ, ਹਨਾ, ਯੂਨੀਵਰਸਿਟੀ ਤੋਂ। ਤਾਂ ਇਹ ਐਤਕੀ ਇਹਨਾਂ ਨੇ ਸਿਰਫ ਪੰਜਾਬੀ ਨੂੰ ਕੱਟ ਕੀਤਾ ਉਹਨਾਂ ਦੀ ਕੋਰਸ ਕੈਟਲੌਗ ਚ ਕਲਾਸਾਂ ਆਫਰ ਕਰਾਉਂਦੇ ਆ। ਤੇ ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਸੀ ਕਿ ਲਿਵਿੰਗਸਟਨ ਵਿੱਚ ਵੀ ਇਹਨਾਂ ਨੇ ਹਾਈ ਸਕੂਲ ਵਿੱਚ ਪੰਜਾਬੀ ਦੀ ਕੋਸ਼ਿਸ਼ ਕੀਤੀ ਸੀ ਮਿਟਾਉਣ ਲਈ। ਫਿਰ ਉਹਨਾਂ ਨੇ ਯੂਨੀਵਰਸਿਟੀ ਨਾਦਰ ਜੇਮਸ ਲੋਗਨ ਹਾਈ ਸਕੂਲ ਜਿੱਥੇ ਪੜ੍ਹਾਉਂਦੇ ਆ ਉੱਥੇ ਵੀ ਟਰਾਈ ਕੀਤੀ ਸੀ। ਤੇ ਪਤਾ ਨਹੀਂ ਬਾਰ-ਬਾਰ ਕਿਉਂ ਇਹ ਪੰਜਾਬੀ ਦੇ ਉੱਤੇ ਕਿਉਂ ਏਦਾਂ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹਨਾਂ ਨੂੰ ਕੋਈ ਵੈਰ ਆ ਪੰਜਾਬੀ ਦੇ ਮੁਤਾਬਿਕ। ਏਦਾਂ ਕੋਈ ਸੋਚਣ ਵਾਲੀ ਗੱਲ ਆ ਕਿ ਹਮੇਸ਼ਾ ਪੰਜਾਬੀ ਬਾਰੇ ਕਿਉਂ ਲੋਕ ਕੱਟ ਕਰਨਾ ਚਾਹੁੰਦੇ ਆ। ਜਦ ਕਿ ਉੱਥੇ ਕਿੰਨੀ ਪਾਪੂਲੇਸ਼ਨ ਜਿਹੜੇ ਪੰਜਾਬੀ ਆਪਣੇ ਸਟੂਡੈਂਟ ਆ ਉੱਥੇ ਪੜ੍ਹਦੇ ਨੇ, ਪੰਜਾਬੀਆਂ ਦੇ ਨਿਆਣੇ ਪੜ੍ਹਦੇ ਨੇ, ਤੇ ਵਧੀਆ ਕਿਉਂਕਿ ਪੰਜਾਬੀ ਆਪਣੀ ਮਾਂ ਬੋਲੀ ਆ। ਬੰਦਾ ਕ੍ਰੈਡਿਟ ਜਿਹੜਾ ਆ ਉਹ ਮਿਲ ਜਾਂਦਾ, ਨਾਲੇ ਆਪਣੀ ਬੋਲੀ ਉਹਦੇ ਵਿੱਚ ਹੋਰ ਮਹਾਰਤ ਹੋ ਜਾਂਦੀ ਆ। ਇਹ ਤਾਂ ਚੰਗੀ ਗੱਲ ਸੀਗੀ। ਸੋ ਆਈ ਥਿੰਕ ਜੀ ਜਿਹੜੀ ਓਵਰਆਲ ਜਿਹੜਾ ਅਸੀਂ ਦੇਖਿਆ ਨਾ, ਮੈਂ ਉੱਥੇ ਬਰਕਲੀ ਦੇ ਵਿੱਚ ਵੀ ਜਿਹੜੇ ਪੰਜਾਬੀ ਨੂੰ ਲੈ ਕੇ ਮਸਲੇ ਦੇ ਵਿੱਚ ਅਸੀਂ ਉੱਥੇ ਗੱਲ ਕੀਤੀ ਤੇ ਉੱਥੇ ਕਈ ਯੂਨੀਵਰਸਿਟੀਆਂ ਸਟ੍ਰੇਟ ਫੋਰਵਰਡ ਹੁੰਦਾ ਵੀ ਦੇਖੋ ਬਈ ਜੇ ਕਲਾਸ ਵਿੱਚ ਐਨਰੋਲ ਨਹੀਂ ਕਰ ਲਏ ਤੇ ਉਹਦੇ ਵਿੱਚ ਯੂਨੀਵਰਸਿਟੀ ਨੂੰ ਨੈਟ ਲਾਸ ਹੁੰਦਾ ਤੇ ਤਾਂ ਉਹ ਬਜਟਿੰਗ ਉਹ ਸਾਰਿਆਂ ਦੇ ਸਾਹਮਣੇ ਹੁੰਦੀ ਆ ਕਿ ਇਹ ਬੜੀ ਟ੍ਰਾਂਸਪੇਰੈਂਟ ਗੱਲ ਹੁੰਦੀ ਹੈ। ਤੇ ਯੂਨੀਵਰਸਿਟੀ ਅਫੀਸ਼ੀਅਲ ਜਿਹੜੇ ਹੈਗੇ ਆ ਉਹ ਬੜੀ ਨੋਰਮਲ ਤਰੀਕੇ ਨਾਲ ਇਹ ਕਰਦੇ ਆ ਵੀ ਉਹ ਪ੍ਰੋਫੈਸਰ ਨੂੰ ਵੀ ਦੱਸ ਦਿੰਦੇ ਆ ਵੀ ਦੇਖੋ ਵੀ ਤੁਹਾਡੇ ਕਲਾਸ ਵਿੱਚ ਬੱਚੇ ਘੱਟ ਆ ਰਹੇ ਆ। ਬਰਕਲੀ ਦੇ ਵਿੱਚ ਜਿਵੇਂ ਪੰਜਾਬੀ ਦੀ ਕਲਾਸ ਉੱਥੇ ਵੀ ਬਜਟਿੰਗ ਦੇ ਇਸ਼ੂਜ਼ ਆਏ ਸੀ, ਉਸ ਮੁੱਦੇ ਨੂੰ ਲੈ ਕੇ ਵੀ ਅਸੀਂ ਥੋੜ੍ਹਾ ਜਿਹਾ ਕੰਮ ਕੀਤਾ ਸੀ। ਪਰ ਜਿਹੜਾ ਇਹ ਇਸ਼ੂ ਆ ਇਹ ਥੋੜ੍ਹਾ ਜਿਹਾ ਸਾਨੂੰ ਡਾਕਟਰ ਸਿੰਘ ਨੇ ਸ਼ਾਇਦ ਤੁਹਾਡੇ ਨਾਲ ਗੱਲ ਕੀਤੀ ਹੋਵੇ ਤੇ ਇਹ ਬਹੁਤ ਬਿਜ਼ਾਰ ਸੀ ਵੀ ਡਾਕਟਰ ਸਿੰਘ ਜਿਹੜਾ ਕਿ 18 ਸਾਲਾਂ ਤੋਂ ਯੂਨੀਵਰਸਿਟੀ ਦੇ ਅੰਦਰ ਜਿਹੜੇ ਹੈਗੇ ਪੜ੍ਹਾ ਰਹੇ ਨੇ ਤੇ ਉਹ ਇੱਕ ਪਾਸੇ ਉਹ ਫਾਲ ਸਮੈਸਟਰ ਪੜ੍ਹਾਉਣ ਦੀਆਂ ਤਿਆਰੀਆਂ ਕਰ ਰਹੇ ਨੇ ਤੇ ਉਹਨਾਂ ਨੂੰ ਸਟੂਡੈਂਟ ਵੱਲੋਂ ਦੱਸਣਾ ਪੈਂਦਾ ਵੀ ਜਿਹੜੀ ਕਲਾਸ ਆਫਰ ਹੋਈ ਨਹੀਂ ਰਹੀ। ਸੋ ਇਹ ਬੜਾ ਇੱਕ ਬਿਜ਼ਾਰ ਇਸ਼ੂ ਆ। ਇਹਦੇ ਵਿੱਚ ਮੈਨੂੰ ਲੱਗਦਾ ਹਜੇ ਜਿਹੜੀ ਕਲੈਰਿਟੀ ਆ ਉਹ ਮੈਂ ਮੀਟਿੰਗ ਤੋਂ ਬਾਅਦ ਜਦੋਂ
ਹੋਊਗੀ ਉਹਦੇ ਵਿੱਚ ਕਾਫੀ ਕੁਝ ਪਤਾ ਲੱਗੂਗਾ ਵੀ ਕਿਉਂ ਜੇ ਬਜਟਿੰਗ ਦੀ ਇਸ਼ੂ ਨੂੰ ਕਿਉਂ ਫਿਰ ਯੂਨੀਲੈਟਰਲੀ ਇਹ ਜਿਹੜੀ ਕਲਾਸ ਆ ਇਹ ਸਲੈਸ਼ ਕੀਤੀ ਜਾਂਦੀ ਆ। ਇਹਦੇ ਵਿੱਚ ਸ਼ਾਇਦ ਕੋਈ ਹੋਰ ਤਾਂ ਨਹੀਂ ਕੋਈ ਕਲਾਸ ਐਡ ਕਰਨ ਦੀ ਉਹਨਾਂ ਦੇ ਇਰਾਦੇ ਵੀ ਹਾਲ ਵਿੱਚ, ਪਰ ਹੁਣ ਤੱਕ ਸਾਨੂੰ ਇਹਦੇ ਬਾਰੇ ਕੁਝ ਕਾਫੀ ਬਾਜ਼ਾਰ ਲੱਗ ਰਿਹਾ ਵੀ ਉਹਨਾਂ ਦੇ ਉਹਨਾਂ ਵੱਲੋਂ ਐਕਸਪਲੇਨੇਸ਼ਨ ਨਹੀਂ ਹੈ। ਇਹ ਤਾਂ ਬਿਲਕੁਲ ਜ਼ਰੂਰੀ ਹੈ ਤੇ ਸ਼ੁੱਡ ਬੀ ਔਨ ਦਾ ਪੁਆਇੰਟ। ਤੁਹਾਨੂੰ ਜਿਹੜਾ ਇਹਨਾਂ ਦੇ ਦਬਾਅ ਪ੍ਰੈਸ਼ਰ ਜਿਹੜਾ ਉਹ ਪਾ ਕੇ ਰੱਖਣਾ ਪੈਣਾ ਆ, ਅਦਰਵਾਈਜ਼ ਇਹਨਾਂ ਦਾ ਨਿੱਤ ਦਾ ਹੀ ਜਿਹੜਾ ਇਹ ਕੰਮ ਹੁੰਦਾ ਹੈ। ਕਿਉਂਕਿ ਕਈ ਵਾਰੀ ਬਹੁਤ ਸਾਰੀਆਂ ਨਾ ਜਿੱਦਾਂ ਕਈ ਕਹਿ ਦਿੰਦੇ ਆ ਵੀ ਇੱਧਰੋਂ ਉੱਧਰੋਂ ਕੋਸ਼ਿਸ਼ਾਂ ਚੱਲਦੀਆਂ ਰਹਿੰਦੀਆਂ ਨੇ ਕਿਸੇ ਨਾ ਕਿਸੇ ਇੱਕ ਜਿਹੜੇ ਖਾਸ ਭਾਈਚਾਰੇ ਦੇ ਉੱਤੇ ਜਾਂ ਉਸ ਬੋਲੀ ਦੇ ਜਿਹੜਾ ਉਸ ਨੂੰ ਦੱਬਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਈ ਥਾਵਾਂ ਤੋਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਨੇ। ਸੋ ਚੰਗੀ ਗੱਲ ਆ, ਜਾਗਰੂਕ ਆਪਣੇ ਹੈਗੇ ਨੇ ਬੱਚੇ ਨਿਆਣੇ ਜਾਗਰੂਕ ਨੇ ਤੇ ਇਹ ਵਾਕਿਆ ਹੀ ਬਹੁਤ ਅਚੰਭੇ ਵਾਲੀ ਗੱਲ ਆ ਵੀ ਪ੍ਰੋਫੈਸਰ ਨੂੰ ਪਤਾ ਹੀ ਨਹੀਂ ਵੀ ਫਾਲ ਦੇ ਵਿੱਚ ਜਿਹੜੀ ਉਹਨਾਂ ਦੀ ਕਲਾਸ ਹੀ ਜਿਹੜੀ ਆ ਉਹ ਨਹੀਂ ਸੀ ਲੱਗਣੀ। ਸੋ ਬਿਲਕੁਲ ਆਪਾਂ ਜਿਹੜੀ ਹੈਗੀ ਆ change.org ਦੇ ਉੱਤੇ ਪਟੀਸ਼ਨ ਆ ਉਹ ਸਾਂਝੀ ਕਰ ਦਿੱਤੀ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ। ਆਪਾਂ 3.25 ਲੱਖ ਦੇ ਕਰੀਬ ਮੈਂਬਰ ਹੈਗੇ ਆ। ਸਾਰਿਆਂ ਨੂੰ ਬੇਨਤੀ ਆ ਜਿੰਨੇ ਹੋਰ ਵੀ ਸਰੋਤੇ ਸੁਣ ਰਹੇ ਹੈਗੇ ਆ ਰਾਈਟ ਨਾਓ 2944 ਸਾਈਨ ਲੋਕਾਂ ਨੇ ਕਰ ਦਿੱਤਾ ਹੈ 2944 ਨੇ। ਸੋ ਹਜ਼ਾਰਾਂ ਦੀ ਗਿਣਤੀ 'ਚ ਸਾਡੀ ਇਹ ਪਟੀਸ਼ਨ ਸਾਈਨ ਹੋਣੀ ਚਾਹੀਦੀ ਆ। ਤੇ ਤੁਹਾਨੂੰ ਵੀ ਦੋਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਜਿੰਨੇ ਵੀ ਜਿਹੜੇ ਉੱਥੇ ਗੁਰੂ ਘਰ ਹੈਗੇ ਆ ਸੈਕਰਾਮੈਂਟੋ ਏਰੀਏ 'ਚ ਕਲਚਰਲ ਐਸੋਸੀਏਸ਼ਨਸ ਹੈਗੀਆਂ ਆ ਸਾਹਿਤ ਸਭਾਵਾਂ ਉਹਨਾਂ ਨੂੰ ਵੀ ਕੰਟੈਕਟ ਕਰੋ। ਉਹਨਾਂ ਦੇ ਲੈਟਰ ਪੈਡਸ 'ਤੇ ਵੀ ਜਿਹੜਾ ਆ ਤੁਸੀਂ ਚਿੱਠੀ ਉੱਥੇ ਦੇ ਹਾਂਜੀ ਪੰਜਾਬੀ ਰੇਡੀਓ USA ਤੋਂ ਤੁਹਾਨੂੰ ਜ਼ਰੂਰਤ ਹੈਗੀ ਆ ਆਪਾਂ ਵੀ ਲੈਟਰ ਇਸ਼ੂ ਕਰਾਂਗੇ। ਇਹ ਬਹੁਤ ਹੀ ਜ਼ਰੂਰੀ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਆ ਇਹ ਪੰਜਾਬੀ ਬਚਾਉਣੀ ਸਾਨੂੰ ਬਹੁਤ ਜ਼ਰੂਰੀ ਆ। ਮੈਂ ਡਾਕਟਰ ਅਮਰੀਕ ਸਿੰਘ ਉਹਨਾਂ ਨਾਲ ਗੱਲਬਾਤ ਕਰਦਾ ਸੀ, ਉਹ ਕਹਿੰਦੇ ਵੀ ਮੈਂ ਤਾਂ ਇਹ ਤਿਆਰੀ ਕਰ ਰਿਹਾ ਕਿਉਂਕਿ ਆਉਣ ਵਾਲੇ ਸਮੇਂ 'ਚ ਬਹੁਤ ਸਾਰੇ ਕੈਲੀਫੋਰਨੀਆ ਦੇ ਜਿਹੜੇ ਸਕੂਲ ਆ ਉੱਥੇ ਪੰਜਾਬੀ ਸ਼ੁਰੂ ਹੋਣ ਜਾ ਰਹੀ ਆ ਜੀ, ਖਾਸ ਕਰਕੇ ਸੈਂਟਰਲ ਵੈਲੀ 'ਚ ਕਿਉਂਕਿ ਉੱਥੇ ਦਾ 3rd ਮੋਸਟ ਸਪੋਕਨ ਲੈਂਗੁਏਜ ਜਿਹੜੀ ਆ ਉਹ ਪੰਜਾਬੀ ਆ। ਸੋ ਸਭ ਤੋਂ ਵੱਡੀ ਪ੍ਰੋਬਲਮ ਇਸ ਵੇਲੇ ਇਹ ਚੱਲ ਰਹੀ ਵੀ ਪੰਜਾਬੀ ਟੀਚਰ ਲੱਭਣੇ ਔਖੇ ਆ। ਆਪਣੇ ਬਹੁਤ ਸਾਰੇ ਭੈਣ ਭਰਾ ਇੰਡੀਆ ਤੋਂ ਆਉਂਦੇ ਹੈਗੇ ਆ ਜਿਹੜੇ ਕੋ ਮਾਸਟਰਸ ਕੀਤੀ ਆ, ਕਈਆਂ ਨੇ PhD ਵੀ ਕੀਤੀ, ਉਹ ਕ੍ਰੈਡੈਂਸ਼ੀਅਲ ਨਹੀਂ ਹੁੰਦੇ। ਤੇ ਰਾਈਟ ਨਾਓ USA 'ਚ ਪੂਰੇ ਕਿਤੇ ਵੀ ਕਿਸੇ ਯੂਨੀਵਰਸਿਟੀ 'ਚ ਇਦਾਂ ਦਾ ਪ੍ਰੋਗਰਾਮ ਨਹੀਂ ਜਿਹਦੀ ਸਰਟੀਫਿਕੇਸ਼ਨ ਹੋ ਸਕੇ। ਸੋ ਉਹ ਕਹਿੰਦੇ ਸੀ ਵੀ ਮੈਂ ਇਹ ਪ੍ਰੋਗਰਾਮ ਤਿਆਰ ਕਰ ਰਿਹਾ ਸੀ ਵੀ ਇੱਕ ਸਰਟੀਫਿਕੇਸ਼ਨ ਵਾਲਾ ਪ੍ਰੋਗਰਾਮ ਹੋਵੇ ਤਾਂ ਕਿ ਜੇ ਜ਼ਿਲ੍ਹੇ ਟੀਚਰਾਂ ਦੀ ਕਿਤੇ ਵੀ ਜ਼ਰੂਰਤ ਹੁੰਦੀ ਆ ਵੀ ਸੈਕਰਾਮੈਂਟੋ ਸਟੇਟ ਯੂਨੀਵਰਸਿਟੀ ਤੋਂ ਉਹਨਾਂ ਦੀ ਜਿਹੜੀ ਆ ਤਿਆਰੀ ਹੋਵੇ ਤੇ ਆਪਾਂ ਟੀਚਰ ਜਿਹੜੇ ਆ ਹਾਇਰ ਕਰਵਾ ਸਕੀਏ। ਸੋ ਇਹ ਬਿਲਕੁਲ ਜਿਹੜੀ ਆ ਸਾਰਿਆਂ ਨੂੰ ਬੇਨਤੀ ਆ ਵੱਧ ਚੜ੍ਹ ਕੇ ਪਟੀਸ਼ਨ 'ਤੇ ਸਾਈਨ ਕਰੋ ਤੇ ਇਹ ਜਿਹੜੇ ਨੌਜਵਾਨ ਆ ਇਹਨਾਂ ਦਾ ਸਾਥ ਦਈਏ ਤਾਂ ਕਿ ਆਪਣਾ ਭਵਿੱਖ ਹੈਗਾ ਆ। ਇੰਗਲਿਸ਼ ਤਾਂ ਇਹਨਾਂ ਦੀ ਇੱਥੇ ਦੀ ਮਦਰ ਟੰਗ ਆ ਪਰ ਪੰਜਾਬੀ ਜਿਹੜੀ ਆ ਉਹ ਜਿਹੜੀ ਸਾਰਿਆਂ ਦੀ ਹੈਗੀ ਆ ਤੇ ਉਹਨੂੰ ਜਿਹੜਾ ਆਪਾਂ ਅੱਗੇ ਲੈ ਕੇ ਜਾਣਾ ਆ। ਜੀ ਜੀ ਬਿਲਕੁਲ ਹਾਂਜੀ ਥੈਂਕ ਯੂ ਜੀ ਜੀ। ਤੇ ਬਿਲਕੁਲ ਸੋ change.org ਦੇ ਉੱਤੇ ਜਿਹੜੇ ਫੇਸਬੁੱਕ ਦੇ ਉੱਤੇ ਨਹੀਂ ਹੈਗੇ ਉਹ ਸਿੱਧਾ change.org ਦੇ ਉੱਤੇ ਜਾ ਕੇ ਆਈਦਰ ਸੈਕਰਾਮੈਂਟੋ ਸਟੇਟ ਕਮਿਊਨਿਟੀ ਇੱਦਾਂ ਸਰਚ ਕਰ ਲਿਓ ਜਾਂ ਪੰਜਾਬੀ ਕਰ ਲਿਓ ਜਾਂ ਸੇਵ ਪੰਜਾਬੀ @ਸੈਕਰਾਮੈਂਟੋ ਸਟੇਟ। ਇਸ ਨੂੰ ਜੇ ਤੁਸੀਂ ਸਰਚ ਕਰੋਗੇ ਤਾਂ ਤੁਹਾਡੇ ਸਾਹਮਣੇ ਉਹ ਜਿਹੜੀ ਪਟੀਸ਼ਨ ਆ ਉਹ ਆ ਜਾਣੀ ਆ ਤੇ ਉਸ ਨੂੰ ਜਿਹੜਾ ਵੱਧ ਤੋਂ ਵੱਧ ਜਿਹੜਾ ਉਹ ਤੁਸੀਂ ਸਾਈਨ ਕਰੋ। ਕ੍ਰਿਸ ਰੂਥ ਜਿਨ੍ਹਾਂ ਨੇ $20 ਮਿਲੀਅਨ ਲਿਆ ਸੀ ਉਹਨਾਂ ਦੇ ਖਿਲਾਫ 3 ਲੱਖ ਤਕਰੀਬਨ ਲੋਕਾਂ ਨੇ ਸਾਈਨ ਕੀਤਾ ਤੇ ਫਿਰ ਉਹਨਾਂ ਤੇ ਦਬਾਅ ਪਿਆ ਤੇ ਉਹਨਾਂ ਨੇ SBA ਵਾਲੇ ਲੋਨ ਜਿਹੜਾ ਉਹ ਵਾਪਸ ਕੀਤਾ। ਸੋ ਕਈ ਇੱਦਾਂ ਦੀਆਂ ਸਕਸੈਸ ਸਟੋਰੀਜ਼ ਜਿਹੜੀਆਂ ਆ ਉਹ ਆਉਂਦੀਆਂ ਨੇ ਇੱਦਾਂ change.org ਤੋਂ। ਬਾਕੀ ਇਹ ਜਿਹੜੇ ਮੁੰਡੇ ਆ ਇਹ ਲੱਗੇ ਹੋਏ ਨੇ, ਇਹ ਸਿੱਖ ਸਟੂਡੈਂਟ ਐਸੋਸੀਏਸ਼ਨ ਜਿਹੜੀ ਉੱਥੇ ਦੀ ਆ ਉਹ ਲੱਗੀ ਹੋਈ ਆ ਤਾਂ ਜੋ ਜਿਹੜੀ ਪੰਜਾਬੀ ਦੀਆਂ ਕਲਾਸਾਂ ਆ ਉਹ ਉੱਥੇ ਬਚੀਆਂ ਰਹਿਣ। ਸੋ ਧੰਨਵਾਦ ਮੁੰਡਿਓ ਤੁਹਾਡਾ, ਬਹੁਤ ਬਹੁਤ ਬੜੀ ਮਿਹਰਬਾਨੀ। ਹਾਂਜੀ ਧੰਨਵਾਦ ਤੁਹਾਡਾ। ਸਾਨੂੰ ਪੂਰੀ ਉਮੀਦ ਆ ਵੀ ਜਿਹੜੀ ਪੰਜਾਬੀ ਆ ਉਹ ਅਗਲੇ 1-2 ਹਫ਼ਤਿਆਂ ਵਿੱਚ ਉਹ ਪਿਕਚਰ ਕਲੀਅਰ ਹੋ ਕੇ ਸਾਨੂੰ ਉਮੀਦ ਆ ਵੀ ਯੂਨੀਵਰਸਿਟੀ ਜਿਸ ਹਿਸਾਬ ਨਾਲ ਕਮਿਊਨਿਟੀ ਨੇ ਸਾਥ ਦਿੱਤਾ ਵੀ ਸਾਨੂੰ ਪ੍ਰੈਸ਼ਰ ਪਾ ਕੇ ਅਸੀਂ ਜ਼ਰੂਰ ਜਿਹੜੀ ਫਾਲ ਸਮੈਸਟਰ ਵਿੱਚ ਜਿਹੜੀ ਪੰਜਾਬੀ ਆ ਉਹ ਆਊਗੀ। ਸਾਨੂੰ ਡਾਕਟਰ ਸਿੰਘ ਤੇ ਜਿਹੜੇ ਪ੍ਰੋਫੈਸਰ ਆ ਤੇ ਯੂਨੀਵਰਸਿਟੀ ਵੱਲੋਂ ਵੀ ਥੋੜਾ ਸਾਨੂੰ ਹਿੰਟ ਮਿਲ ਰਹੇ ਨੇ ਕਿ ਸ਼ਾਇਦ ਉਹ ਬਚ ਹੋ ਰਹੇ ਨੇ। ਸੋ ਬੜੀ ਜਿਵੇਂ ਪੋਜ਼ਿਟਿਵ ਆਊਟਲੁੱਕ ਆ ਜਿਵੇਂ ਇਹ ਸਾਰੇ ਮਸਲੇ ਬਾਰੇ। ਜੀ ਫਿਊਚਰ ਦੇ ਵਿੱਚ ਵੀ ਕੋਈ ਅਪਡੇਟ ਜਾਂ ਕੋਈ ਮੈਸੇਜ ਆਪਣੀ ਕਮਿਊਨਿਟੀ ਨੂੰ ਦੇਣਾ ਹੋਇਆ ਜ਼ਰੂਰ ਤੁਸੀਂ ਸਾਨੂੰ ਕਾਲ ਕਰ ਦਿਓ ਤੇ ਆਪਾਂ ਰੇਡੀਓ ਦੇ ਉੱਤੇ ਸ਼ੇਅਰ ਕਰਾਂਗੇ। ਜੀ ਥੈਂਕ ਯੂ ਜੀ, ਹਾਂਜੀ ਜ਼ਰੂਰ ਜੀ, ਧੰਨਵਾਦ ਧੰਨਵਾਦ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸੋ ਇਹ ਸੀਗੇ ਸਿੱਖ ਸਟੂਡੈਂਟ ਐਸੋਸੀਏਸ਼ਨ ਜਿਹੜੀ ਸੈਕਰਾਮੈਂਟੋ ਸਟੇਟ ਯੂਨੀਵਰਸਿਟੀ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਕਰਾਮੈਂਟੋ ਦੇ ਨੁਮਾਇੰਦੇ। ਇੱਕ ਪ੍ਰੈਜ਼ੀਡੈਂਟ ਸੀਗੇ ਆਪਣੇ ਨਾਲ ਗੁਰਸ਼ਰਨਜੀਤ ਸਿੰਘ ਤੇ ਨਾਲ ਕਰਮ ਸਿੰਘ। ਸੋ ਉਹਨਾਂ ਨੇ ਜਿਹੜੀ ਆਪਾਂ ਨੂੰ ਇਹ ਜਾਣਕਾਰੀ ਦਿੱਤੀ ਵੀ ਬੜੀ ਅਚੰਭੇ ਵਾਲੀ ਗੱਲ ਆ ਵੀ ਪ੍ਰੋਫੈਸਰ ਹੁਣਾਂ ਨੂੰ ਪਤਾ ਹੀ ਨਹੀਂ ਆ ਵੀ ਜਿਹੜੀ ਆ ਉਹ ਅਗਲੇ ਫਾਲ ਦੇ ਵਿੱਚ ਅਗਲੇ
ਅਕੈਡਮਿਕ ਸੈਸ਼ਨ ਦੇ ਵਿੱਚ ਉਹਨਾਂ ਦੀ ਕਲਾਸ ਲੱਗਣੀ ਨਹੀਂ, ਨਿਆਣਾ ਜਦੋਂ ਲੈਣ ਗਿਆ ਤਾਂ ਫਿਰ ਉਹਨਾਂ ਨੂੰ ਪਤਾ ਲੱਗਾ। ਸੋ ਇਹ ਬਹੁਤ ਜ਼ਰੂਰੀ ਹੈ। ਕਈ ਵਾਰੀ ਨਾ ਗੁੱਝੀਆਂ ਚਾਲਾਂ ਕਈ ਤਰੀਕੇ ਦੀਆਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਡਾਊਨ ਕਰਨ ਦੇ ਲਈ, ਆਪਣੇ ਜਿਹੜੇ ਖਾਸ ਕਰਕੇ ਪੰਜਾਬੀ ਬੋਲੀ ਨੂੰ ਲੈ ਕੇ, ਕਿਉਂਕਿ ਕਈਆਂ ਨੂੰ ਤਕਲੀਫ ਹੁੰਦੀ ਆ। ਇਹ ਕੋਈ ਮੰਨੋ ਚਾਹੇ ਕੋਈ ਨਾ ਮੰਨੇ, ਕੋਈ ਆਖੇ ਵੀ ਨਹੀਂ ਜੀ ਤੁਸੀਂ ਜਾਣ ਕੇ ਕਹਿੰਦੇ, ਪਰ ਆਪਾਂ ਦੇਖ ਰਹੇ ਹਾਂ ਇਹ ਤੁਸੀਂ ਟਰੈਕ ਰੈਕਡ ਤੁਸੀਂ ਦੇਖੋ, ਬਹੁਤ ਸਾਰੀ ਇਦਾਂ ਦੀਆਂ ਸਾਜ਼ਿਸ਼ਾਂ ਜਿਹੜੀਆਂ ਉਹ ਚੱਲਦੀਆਂ ਨੇ, ਗੁੱਝੀਆਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਨੇ। ਸੋ ਇਹ ਜ਼ਰੂਰੀ ਆ ਵੀ ਆਪਾਂ ਨੂੰ ਆਪਣੇ ਜਿਹੜੀ ਇਸ ਹੱਕਾਂ ਦੇ ਲਈ ਇੱਥੇ ਖੜਨਾ ਹੀ ਪੈਣਾ ਆ। ਆਪਾਂ ਪਹਿਲੋਂ ਵੀ ਕਹਿੰਦੇ ਰਹੇ ਹਾਂ, ਹੁਣ ਵੀ ਕਹਿੰਦੇ ਆ, ਹੱਕ ਕਿਸੇ ਨੇ ਪਲੇਟ 'ਚ ਪਾ ਕੇ ਤੁਹਾਨੂੰ ਦੇਣੇ ਨਹੀਂ, ਉਹ ਖੋਣੇ ਹੀ ਪੈਂਦੇ, ਉਹ ਲੈਣੇ ਹੀ ਪੈਂਦੇ ਨੇ। ਸੋ ਉਹਦੇ ਲਈ ਅੜਨਾ ਹੀ ਜਿਹੜਾ ਉਹ ਪੈਂਦਾ ਹੈ। ਸੋ ਲਿੰਕ ਆਪਾਂ ਸ਼ੇਅਰ ਕੀਤੇ ਹੋਏ ਆ। ਸੋ ਜ਼ਰੂਰ ਵੱਧ ਤੋਂ ਵੱਧ ਤੁਸੀਂ ਵੀ ਅੱਗੇ ਤੋਂ ਅੱਗੇ ਆਪੋ ਆਪਣੇ ਜਿਹੜੇ ਸ਼ੇਅਰ ਕਰੋ ਤੇ ਇਹਨਾਂ ਲਿੰਕਸ ਦੇ ਉੱਤੇ ਜਿਹੜਾ ਤੁਸੀਂ ਜ਼ਰੂਰ ਸਾਈਨ ਜ਼ਰੂਰ ਕਰੋ। ਸੋ ਕੱਲੇ ਦਾ ਧੰਨਵਾਦ ਕਰਨਾ ਔਖਾ। ਫੇਸਬੁੱਕ ਤੇ ਬਹੁਤ ਮੈਸੇਜ ਆ ਰਿਹਾ ਵੀ ਅਸੀਂ ਸਾਈਨ ਕਰ ਦਿੱਤੀ ਆ ਪਟੀਸ਼ਨ, ਕਈ ਲਿੰਕ ਮੰਗ ਰਹੇ, ਲਿੰਕ ਬਿਲਕੁਲ ਉੱਪਰ ਪਾਇਆ ਆ। ਸੋ ਸਾਰਿਆਂ ਨੂੰ ਬੇਨਤੀ ਆ ਜਿਹੜੇ ਇਸ ਲਿੰਕ ਤੇ ਜਾ ਕੇ ਜਿਹੜੀ ਪਟੀਸ਼ਨ ਸਾਈਨ ਕਰੋ। ਬਾਕੀ ਜਿਹੜੇ ਸੈਕਰਾਮੈਂਟੋ ਏਰੀਏ ਦੇ ਵਿੱਚ ਵੀ ਲੋਕ ਰਹਿੰਦੇ ਹੈਗੇ ਆ, ਲੋਕਲ ਹੈਗੇ ਆ, ਜਿਨ੍ਹਾਂ ਦੇ ਬੱਚੇ ਯੂਨੀਵਰਸਿਟੀ ਜਾਂਦੇ, ਉਹ ਬੱਚੇ ਜਿਹੜੇ ਐਜ਼ ਏ ਸਟੂਡੈਂਟ ਵੀ ਉੱਥੇ ਈਮੇਲ ਕਰਨ ਉੱਥੇ ਦੇ ਪ੍ਰੈਜ਼ੀਡੈਂਟ ਨੂੰ, ਜਿਹੜਾ ਹੈੱਡ ਹੈਗਾ ਆਰਟਸ ਡਿਪਾਰਟਮੈਂਟ ਦਾ, ਪਈ ਜਿਹੜੀ ਆ ਪੰਜਾਬੀ ਉੱਥੇ ਉਹਦਾ ਕੋਰਸ ਜਾਰੀ ਰਹਿਣਾ ਚਾਹੀਦਾ ਹੈਗਾ ਜੀ। ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜਕਰਮੀਤ ਸਿੰਘ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ।